7.5 ਲੱਖ रुपए का हीटर होना सी, 3500 का AC होना सी। ਸਾਜੀ ਇਸ ਰਿਆਸਤ ਦੇ ਸਦਰ ਨੇ ਹਲਫ ਲੈਣਾ ਇਦਾਂ ਲੈਣਾ ਸੀ। ਮੈਂ ਫਖਰੇ ਪੰਜਾਬ ਵਾਲਾ ਬਾਬੂ ਸਾਦਕ ਮੌਲਾ ਦੀ ਕਸਮ ਖਾਂਦਾ ਬਾਜੀ, ਇਸ ਮੁਲਕ 'ਚ ਕੋਈ ਜ਼ਿਆਦਤੀ ਨਹੀਂ ਹੋਣੀ। ट्रंप आया तो उनके ओ खैर मेरे ट्रंपे खानी है। गल ये है सारी आम जनता खड़ी है, मैं थोनू नहीं कहना भी मैनू वोट पाओ, ए 27 बहाने खा कह दे उन्होंने पा देना, नहीं तो फिर अरे नैनों में सपना, सपनों में सजनी, सजनी पे दिल आ गया, क्यों सजनी पे दिल आ गया। ਸਾਜੀ ਅਗਲੇ ਨੂੰ ਚਾਹ ਪਾਣੀ ਵੀ ਪੁੱਛਣਾ ਨਾ ਵਿੱਚ। ਨਾਲ ਕੀ ਦਾਣਾ ਵੀ ਜੋਗੇ ਦੇ ਸਨ ਉਸਤਾਦ ਜੀ ਸਾਡੇ ਨਾ ਮਾਜ਼ਰਤ ਨਾ ਸਹੀ नहीं तू मैनू कहना, मैं तेन कहना ओए पान लैके आया, तो तू कहना सरा जी पैसे, मैं कहना जा ना कर लेने कहना नहीं वो नहीं जाता भाई, वो नहीं कहता, ठीक है ना ਆਹੋ जा चल दस तू मैनू कह चल। हाँ जी पैसे वो कहता पहले पैसे, ਇਹਦਾ ਮਤਲਬ ਹੈ ਯਾਰ ਦੇ ਦਾਂਗੇ। ਸਾਡੀ ਸੱਚੀ ਜੀ ਮੈਂ ਗੱਲਾਂ ਕਰਦੇ ਦੇਖੇ, ਦੋ ਭਰਾ ਸੀ, ਇੱਕ ਵਾਜੇ ਵਾਲਾ ਸੀ, ਇੱਕ ਤਬਲੇ ਵਾਲਾ ਸੀਗਾ। ਉਹ ਮਹਿਮਾਨ ਆਏ ਨਾਲ ਉਧਰ ਨੂੰ ਮੂੰਹ ਕਰਕੇ ਸਮਾਈਲ ਵੀ ਦੇ। ਆਹੋ ਔਰ ਉਹ ਨਹੀਂ ਭਾਈ, ਓਏ ਉਹ ਨਹੀਂ ਜਾਂਦਾ, ਨਹੀਂ ਉਹ ਨਹੀਂ ਜਾਂਦਾ, ਉਹ ਕਹਿੰਦਾ ਪੈਸੇ ਦਿਓ ਪਹਿਲੇ, ਓਏ ਉਹ ਕਹਿੰਦਾ ਪੈਸੇ ਦਿਓ ਪਹਿਲੇ ਪੈਸੇ। ਆਹੋ ਬਗਨੋਂ ਪਹਿਲੇ ਪੈਸੇ ਦੇਣਾ ਭਾਈ, ਜਾਣ ਨਾ ਮੈਂ ਨਹੀਂ ਜਾਣਾ ਇਹਦਾ ਪੈਸੇ, ਨਹੀਂ ਨਹੀਂ ਮੈਂ ਪੈਸੇ ਨਹੀਂ ਨਹੀਂ ਯਾਰ ਪਾਨ ਆਵੇ ਨਾ ਜ਼ਾਕਿਰ ਸਾਹਿਬ ਦਾ ਪੱਠਾ ਖਿੱਚਿਆ ਜਾਣਾ। यार मैं गाना सुन रहा भाई गुलाम अली को जेन्युइन गजल कोई गा रहे ने, मतलब कोई भी ऐ करे ना, मतलब गाना गा रहे हुन ते हुन तू जरा बजाई ते ए हुन ना जेन्युइन मैं तानू ना वो एक उन्हां दी गजल हैगी आ ते वो ਨਾਲ ਨਾ ਤਬਲੇ ਵਾਲਾ ਬੈਠਾ ਤੇ ਉਹਨੂੰ ਉਹਦੇ ਕੋਲ ਨਾ ਸਹੀ ਨਹੀਂ ਵੱਜ ਰਿਹਾ, ਲੈ ਕਦੀ ਘਟਾ ਦਿੰਦਾ ਕਦੀ ਵਧਾ ਦਿੰਦਾ, ਤੇ ਉਹ ਉਧਰ ਵੀ ਕਰ ਰਹੇ ਨੇ ਤੇ ਇੱਧਰ ਵੀ ਕਰ ਰਹੇ ਸੱਚੀ ਮੁੱਚੀ, ਤੇ ਅੱਗੇ ਕਾਪੀ ਵੀ ਪਈ ਹੈ ਤੇ ਉਹਦਾ ਸਭਾ ਵੀ ਕਿਤੇ ਬਹਾਨਾ ਪਲਟਿਆ ਗਿਆ, ਤੇ ਉਹਨੂੰ ਵੀ ਹੁਣ ਉਹਨਾਂ ਨੇ ਠੀਕ ਕਰਨਾ ਵਾ, ਤੇ ਤਬਲੇ ਵਾਲੇ ਨੂੰ ਵੀ ਕਰਨਾ ਵਾ, ਤੇ ਸਾਹਮਣੇ ਵੀ ਉਹਨਾਂ ਨੇ ਮੈਨੇਜਰ ਰੱਖਣਾ ਵਾ। ਓਕੇ ਸੱਚੀ ਮੁੱਚੀ ਤੇਰੀਆਂ ਹਵਾ ਤੇਰੀਆਂ ਵੱਖੀਆਂ ਟੁੱਟ ਜਾਣ। ਇਹ ਅਲੇ ਇਧਰ ਕਾਪੀ ਫੜ ਕੇ ਇੱਕ ਤਰ੍ਹਾਂ ਸਹੀ ਮੈਂ ਤੁਹਾਨੂੰ ਕਰਕੇ ਦਿਖਾਵਾਂ, ਅੰਦਰੋਂ ਰਜਿਸਟਰ ਪਿਆ ਹੀ ਹੋਏ ਤੇ ਤੂੰ ਸਿਰਫ ਸਪੀਡ ਵੇਖਣੀ ਆ ਥੱਲਣ ਦੀ, ਕਿਉਂਕਿ ਉਧਰੋਂ ਟਾਈਮ ਆ ਗਿਆ ਤੇ ਉਧਰੋਂ ਸਭਾ ਪਲਟਿਆ ਗਿਆ, ਤੇ ਸ਼ੇਰ ਨੇ ਯਾਦ ਤੂੰ ਦੇਖਣਾ ਕਿੰਨੀ ਸਪੀਡ ਚ ਐ ਕਰਦੇ ਨੇ। ਇੰਨੀ ਬਸ ਆ ਰਹੀ। ਲੋ ਜੀ ਆ ਨਾਜ਼ਰੀਨ ਆ ਗਿਆ, ਆ ਹੁਣ ਇੱਕ ਮਿਸਾਲ ਆ ਰਜਿਸਟਰ। ਹਾਂ ਆ ਇੰਜ ਨਾ ਇੱਥੇ ਲਿਖਿਆ, ਮਤਲਬ 5-6 ਸਫੇ ਛੱਡ ਕੇ ਨਾ ਇੰਜ ਗਾਣਾ ਲਿਖਿਆ ਇੱਥੇ, ਤੇ ਹੁਣ ਹਵਾ ਆਈ ਹੈ ਤਾਂ ਇੰਜ ਹੋ ਗਿਆ, ਤੇ ਹੁਣ ਸਮਝ ਨਹੀਂ ਆ ਰਹੀ ਵੀ ਕਿੱਥੇ ਹੈ, ਤੇ ਐਂ ਤੁਸੀਂ ਵੇਖਣਾ ਵੀ ਉਧਰੋਂ ਅੰਤਰੇ ਦਾ ਟਾਈਮ ਆ ਗਿਆ, ਗਾਣਾ ਸ਼ੁਰੂ ਕਰਨਾ, ਉਧਰੋਂ ਸਫਾ ਨਹੀਂ ਲੱਭਣ ਦਿਆ, ਉਧਰੋਂ ਆ ਵੀ ਤੰਗ ਕਰਨ ਦਿਆ, ਠੀਕ ਹੈ ਜੀ। ਤੇ ਹੁਣ ਵੇਖੀ ਜਾਣਾ ਤੁਸੀਂ ਵੀ ਹੁੰਦਾ ਕੀ ਬਿਠਾ, ਸੱਚ ਮੈਂ ਤੁਹਾਨੂੰ ਲਿੰਕ ਵੀ ਥੱਲੇ ਦਿਆਂਗਾ ਅਗਰ ਮੈਨੂੰ ਵੀਡੀਓ ਲੱਭ ਗਈ ਤੇ। जी मैं सुना रहा हूँ। हंगामा है क्यों बरपा, अच्छा मैं खिजिया मैनू पसंद नहीं गा तू, ਠੀਕ ਹੈ तू तबले तो इलावा तू जाती तौर पे मैनू नहीं पसंद, ते मैं हुण भी दसना वा कि मैनू बंदा नहीं चंगा लगदा, ठीक है। ते हुण मैं स्टार्ट ते ही दसना, ले तू शुरू भी नहीं कीता, आ देखी हुण मैं तेनू कहना वा तू शुरू कर ते देखी जी। आपकी फरमाइश सुना रहा हूं। हंगामा है क्यों बरपा, हंगामा है क्यों बरपा, थोड़ी सी जो पीली है, हंगामा है क्यों बरपा, थोड़ी सी जो पीली है,
डाका तो नहीं डाला, चोरी तो नहीं की है, हंगामा है क्यों बरपा, थोड़ी सी जो पीली ਐਨ ਹਵਾ ਆਈ ਹੈ ਤੇ ਉਹਨੇ ਇੰਜ ਕਰਤਾ ਇਹ ਇੰਜ ਸੀ ਨਾ ਇੰਜ ਇੱਕ ਮਿਸਾਲ ਇੰਜ ਹਵਾ ਆਈ ਹੈ ਤੇ ਉਹਨੇ ਇੰਜ ਕਰਤਾ ਹੁਣ हंगामा है क्यों बरपा, थोड़ी सी जो पीली है, डाका तो नहीं डाला, डाका तो नहीं आगे हुन चोरी तो नहीं की है नहीं आ गया सभा तक आ गया डाका तो नहीं डाला, डाका डाका तो नहीं डाला, डाका तो नहीं डाला, चोरी तो नहीं की है, हंगामा है क्यों बरपा, थोड़ी सी जो पीली है, डाका तो नहीं डाला, डाका तो नहीं डाला, चोरी तो नहीं की है, हंगामा है क्यों बरपा, थोड़ी सी जो पीली है, जो पीली है, जो पीली है, जो पीली है। बहुत अच्छे सारे, क्या बात, बहुत अच्छे। मैं ਤੁਹਾਨੂੰ ਵੀਡੀਓ ਭੇਜ बहुत ਤੁਸੀਂ अच्छे। ਵੇਖਣਾ ਸਾਜੀ ਤਾਰੀ ਖਾਨ ਸਾਹਿਬ ਵੀ ਨਾ ਓਏ ਆਇਆ ਉਹ ਗਿਣਤੀ ਕਾਹਦੀ ਕਰ ਰਹੇ ਹੁੰਦੇ ਆ ਯਾਰ ਸੁਪਰੀਤ ਉਸਤਾਦ ਨਾਲ ਦੁਪਹਿਰੇ 12 ਵਜੇ ਆ ਕੇ ਸ਼ੋਅ ਕਰ ਸਾਜੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਦਾਂ ਬੇਵਕੂਫ ਸਾਜੀ ਲੋਕ ਨੇ ਇੱਕ ਹੋਰ ਜ਼ਰਾ ਦੱਸ ਤੁਸੀਂ। ਤਾਬੂ ਖਾਨ ਉਹ ਸਾਹਿਬ ਯਾਰ ਉਹ ਵੱਡੇ ਲੋਕ ਨੇ ਯਾਰ ਨਾ ਕਰ ਅਸੀਂ ਵੱਡੇ ਲੋਕ ਹੀ ਹਮੇਸ਼ਾ ਉਹਨਾਂ ਦੀ ਮਿਮਿਕਰੀ ਕੀਤੀ ਜਾਂਦੀ ਕਦੀ ਛੋਟੇ ਆਦਮੀ ਦੀ ਕੌਣ ਕਰਦਾ ਅੱਲਾ ਪਾਕ ਯਾਰ ਇਹਨਾਂ ਦੀ आ ले आ ले ਓ ਮੇਰੇ ਮੌਲਾ ਤਾਬੂ ਖਾਨ ਸਾਹਿਬ ਯਾਰ यार बाजे ही खड़ा ਉਹ ਮੇਰੇ ਹਾਲ ਗਾ ਮੈਂ ਵੇਖਿਆ ਉਸਤਾਦ ਜੀ ਉਹ ਕਰਾਂ ਜੀ ਸ਼ਰ ਜੀ ਸ਼ਰ ਜੀ ਸ਼ਰ ਹਾਂ ਅੱਛਾ ਉਹ ਇੱਕ ਕੰਮ ਬਹੁਤ ਕਰਦੇ ਨੇ ਲਾਈਕ ਮਤਲਬ ਕੋਈ ਗਾਣਾ ਨਾ ਤੇ ਚੱਲ ਰਾ ਚੱਲ ਚਲੋ ਜੀ ਅੱਛਾ ਮੈਨੂੰ ਉਹਦਾ ਮਜ਼ਾ ਅੱਛਾ ਜਦੋਂ ਹਲਕਾ ਉਹ- ਸੁਰ ਹੋਰ ਲਾਉਣਾ ਤੇ ਉਦੋਂ ਕੀ ਕਾਰਡੀਅਨ ਚ ਥੋੜਾ ਥੋੜਾ ਨਾ ਸੁਰ ਉਹ ਏਦਾਂ ਵਾਈਬ੍ਰੇਟ ਕਰਨਾ ਆਹੋ ਪੈਂਦਾ ਆ ਦੇ شكرا لا لا ਮੈਨੂੰ ਹਾਲ ਤੱਕ ਆਇਆ ਨਹੀਂ ਹਾਂ ਇਹ ਪਾਕਾ ਨਾ ਕਰਮਾ ਬਸ ਅਸੀਂ ਹਲੇ ਸਿੱਖ ਰਹੇ ਹਾਂ ਐ ਫਰੀਦ ਖਾ ਹਾਂ ਅਰੇ ਕੀ ਕਹਿੰਦੇ जी माइनर तो जी माइनर बड़े लोग बैठे ना सारे हैं मैडम वदरा जा बैठी मैडम जी स्पेशल ਤੁਹਾਡੇ ਲਈ अच्छा
F sharp. Adra. ਜੀ ਹਾਏ 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 ਅੱਲਾ ਕਰੇ ਇਹ ਕਲਿੱਪ ਪਹੁੰਚ ਜਾਂਦਾ ਸੀ ਨਹੀਂ ਜਿੱਥੇ ਪਿਛਲਾ ਨਹੀਂ ਪਹੁੰਚਿਆ ਇਹ ਵੀ ਨਹੀਂ ਪਹੁੰਚਣਾ ਨਹੀਂ ਪਹੁੰਚ ਗਿਆ ਉਹ ਅੱਛਾ ਜੀ ਇਹਨੂੰ ਸਾਰੀ ਉਹਨਾਂ ਬੜਾ ਮਜ਼ਾ ਲਿਆ ਔਰ ਉਹਨਾਂ ਕਿਹਾ ਯਾਰ ਇਹ ਜਾਨੀ ਸਾਹਿਬ ਹੀ ਕਰ ਸਕਦੇ ਸੀ ਉਹ ਇਹ ਗੱਲ ਕਹੀ ਉਹਨੇ ਲੈ ਐਵੇਂ ਹੀ ਨਹੀਂ ਬਰਹਾਲ ਉਸਤਾਦ ਜੀ ਤੁਸੀਂ ਆਪਣਾ ਟੈਲੈਂਟ ਇੱਥੇ ਜ਼ਾਇਆ ਕਰ ਰਹੇ ਹੋ ਯਾਰ ਬੜੀ ਵੱਡੀ ਦੁਨੀਆ ਹੋ ਮੈਂ ਇੱਕ ਅਰਜ਼ ਕਰਾਂਗਾ ਉਸਤਾਦ ਜੀ ਭਾਈ ਫੈਸਲ ਕਿਉਂ ਗੁੱਸਾ ਕਰਦੇ ਮੌਸੀਕੀ ਤੋਂ ਕਿਹੜੀ ਹੁਣ ਤੁਸੀਂ ਗੁੱਸਾ ਕੀਤਾ ਵਾ ਮੈਨੂੰ ਬੜੀ ਲੋੜ ਮੇਰੇ ਉਸਤਾਦ ਜੀ ਕਰ ਓ ਯਾਰ ਮਿੱਠਾ ਜੀ ਜਿਵੇਂ ਗੁਲਕੰਦ ਖੋਤੇ ਲਈ ਨਹੀਂ ਨਾ ਬਣੀ ਇਦਾਂ ਹੀ ਮੌਸੀਕੀ ਇਹਨਾਂ ਲਈ ਨਹੀਂ ਬਣੀ ਨਹੀਂ ਮੈਂ ਤਾਂ ਇੰਜੋਏ ਕੀਤਾ ਭਾਜੀ ਮਜ਼ਾ ਆਇਆ ਮੈਨੂੰ ਭਾਜੀ ਮਾਦਰਤ ਮੈਂ ਬੜਾ ਤੁਹਾਡਾ ਮਜ਼ਾ ਲੈਣਾ ਨਾ ਬੜਾ ਸੁਣਦਾ ਲੇਕਿਨ ਐਵੇਂ ਬਸ ਹਾਂ ਤੂੰ ਇਹ ਦੇਖ ਮੈਂ ਇਹਨੂੰ ਵਾਜਾ ਕਿਥਾ ਬਣਾਇਆ ਹਾਂ ਬਹੁਤ ਅੱਛੇ ਉਸਤਾਦ ਜੀ ਤੁਸੀਂ ਉਹ ਜਿਹੜਾ ਉਹ ਚੀਜ਼ੀ ਨਾ ਸੁਣਦਾ ਮੈਂ ਕਿਹਾ ਯਾਰ ਉਹ ਇਦਾਂ ਹੀ ਆਉਂਦੇ ਨੇ ਉਹਨਾਂ ਦਾ ਖੈਰ ਉਹ ਬੜੇ ਵੱਡੇ ਕੋਰਡੀਅਨ ਕੀ ਬਾਤ ਹੈ ਵੱਡੇ ਆਦਮੀ ਟੱਕਰ ਜਾਏਗਾ ਤੁਹਾਨੂੰ ਵੀ ਕੱਲ ਉਸਤਾਦ ਜੀ ਨੇ ਖਿਜੇ ਫਿਰਨਾ ਯਾਰ ਉਹ ਜੇਬ ਚ ਮੋਬਾਈਲ ਸੀ ਉਹ ਟੱਚ ਆ ਵੇਖੀ ਨਹੀਂ ਆ ਦੇਖੀ ਜਰਾ ਫਰੀ ਚਲੋ ਜੀ ਫੇਰ ਹਾਏ ਤੇਜ਼ ਕਰਦੇ ਨੇ ਕਈ ਐਵੇਂ ਕਰਦੇ ਆ ਕਈ ਕੌੜੀਆਂ ਨਾਲ ਚੁੱਕ ਲੈਂਦੇ ਆ ਦੇਖੀ ਆ ਦੇਖੀ ਤਾਂ ਸੁਣ ਲੱਗਦਾ ਨਾਲ ਮੂੰਹ ਵੇਖੀ ਇਹ ਹੈਰਾਨੀ ਵਾਲਾ ਨਿਜ਼ਾਮ ਹੈ ਨਾ ਐਕਸਪ੍ਰੈਸ਼ਨ ਨੇ ਰਾਗ ਹੈਰਾਕੁਨ ਚਲੋ ਯਾਰ ਉਧਰ ਰੱਖ ਦਿਓ ਭਾਜਾ ਚਲੋ ਭਾਈ ਜੀ ਫੈਸਲ ਤੁਸੀਂ ਵੀ ਸਿੱਖੋ ਮੌਸੀਕੀ ਕੌਣ ਤੁਸੀਂ ਅੱਛਾ ਲਓ ਜੀ ਵੈਸੇ ਇਸ ਕੌਮ ਨੇ ਖਿਦਮਤ ਕੀਤੀ ਹੈ ਨਾ ਅੱਲਾ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਸਹੀ ਬੈਨੀਫਿਟ ਮਿਲਣਾ ਚਾਹੀਦਾ ਯਾਰ ਬੜੇ ਵੱਡੇ ਲੋਕ ਹੁੰਦੇ ਨੇ ਕੀ ਇਹਨਾਂ ਬਾਤ ਨੂੰ ਇੱਕ ਲੱਗ ਮੈਂ ਬਣਾ ਦੇ ਇਹ ਜਿਨ੍ਹਾਂ ਦੇ ਅਸੀਂ ਆਪਣੀ ਨੂੰ ਮਜ਼ਾਕ ਕਰ ਰਹੇ ਨਾ ਜਾਂ ਅਸੀਂ ਉਹਨਾਂ ਦੇ ਮੁਹੱਬਤ 'ਚ ਜਾਂ ਇੱਕ ਉਹ ਵੀ ਅੱਲਾ ਕਰੇ ਮਤਲਬ ਭਾਜੀ ਖੁਸ਼ ਹੁੰਦੇ ਹੋਣਗੇ ਅਸੀਂ ਸਾਜੀ 40 ਸਾਲ ਇੱਕੋ ਸਾਜ਼ ਨੂੰ ਦੇਤੇ ਨੇ ਜ਼ਿੰਦਗੀ ਦੇ 30 ਸਾਲ ਇੱਕੋ ਸਾਜ਼ ਨੂੰ ਦੇਤੇ ਨੇ ਉਸ ਤੋਂ ਬਾਅਦ 10 ਚੰਗੇ ਬੰਦਿਆਂ ਦੇ ਅੱਗੇ 10 ਬੰਦੇ ਪਾਉਂਦੇ ਨੇ ਕਿ ਇਹਨੂੰ ਅੱਗੇ ਪਾਓ ਹੁਣ ਯੈਸ ਵਾਹ ਵਾਹ ਮੈਂ ਸਹੀ ਕਹਿ ਰਿਹਾ ਵਾਹ, ਵਾਹ, ਵਾਹ। ਫੇਰ ਬੰਦਾ ਉਸ ਮਹਿਫਲ 'ਚ ਬਹਿ ਕੇ ਤੇ 4 ਬੰਦਿਆਂ ਦੇ ਸਾਹਮਣੇ ਪਲੇ ਕਰਦਾ 30 ਸਾਲ ਤੋਂ ਬਾਅਦ ਵਾਹ 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 ਹਾਂਜੀ ਪਾਕਿਸਤਾਨ ਚ ਮੇਰੇ ਖਿਆਲ ਫੈਸਲਾਬਾਦ ਜੋ ਗੁਲਾਮਾਬਾਦ ਸਾਹਿਬ ਸਨ ਇੱਕ ਆਡੀਅਨ ਪਲੇਅਰ ਬਾਕੀ ਨਹੀਂ ਗੁਲਾਮਬਾਦ ਸਾਹਿਬ ਤੇ ਉਹਨਾਂ ਦੇ ਬੁੱਲੇ ਖਾਨ ਸਾਹਿਬ ਦੇ ਸ਼ਾਗਿਰਦ ਸੀ ਨਾ ਹਾਂਜੀ ਹਾਂਜੀ ਹਾਂ ਗੁਲਾਮ ਉਹ ਵੀ ਆਡੀਅਨ ਪਲੇ ਹਾਂਜੀ ਤੇ ਬਾਕੀ ਇਹੀ ਨੇ ਤਾਬੂ ਸਾਹਿਬ ਹੀ ਨੇ ਮਾਸ਼ਾਅੱਲਾ ਐਡੇ ਅੱਛੇ audience ਬਹੁਤ ਬੜੇ ਲੋਕ ਕਰਦੇ ਨੇ ਆਡੀਅਨ ਪਲੇਅਰ ਹੈ ਨੀ, ਲੇਕਿਨ ਤਾਬੂ ਸਾਹਿਬ ਦਾ ਮਜ਼ਾ ਮਜ਼ਾ। ਅਸਲ 'ਚ ਗੱਲ ਇਹ ਹੁੰਦੀ ਨਾ ਕਿ ਅਗਰ ਮੈਂ ਆ ਤਾਈ ਆ ਮਤਲਬ ਮੇਰੇ ਨਾ ਪਿਓ ਗਾਉਂਦਾ ਸੀ ਨਾ ਦਾਦਾ ਨਾ ਚਾਚਾ ਕੋਈ ਵੀ ਨਹੀਂ ਤੇ ਮੈਂ ਜਿੱਦਾਂ ਮਰਜ਼ੀ ਬਸੁਰਾ ਵੀ ਹੋਈ ਜਾਵਾਂ ਮੈਨੂੰ ਕਿਸੇ ਨੇ ਨਹੀਂ ਕਹਣਾ ਓਏ ਤੂੰ ਕੀ ਲੀਕ ਲਾਉਂਦੇ ਆ ਵੱਡਿਆਂ ਨੂੰ ਉਹ ਹੈ ਹੀ ਨਹੀਂ ਸੀ ਸਿੰਗਰ ਮੈਂ ਤਾਈ ਆ ਸ਼ੌਕੀਆ ਫਸਣਾ ਤੂੰ ਉਦੋਂ ਆ ਜਦੋਂ ਤੇਰਾ ਵੀ ਬਾਪ ਅੱਛਾ ਨਾਮਵਰ ਸੀ ਉਦੋਂ ਤੂੰ ਮਾੜਾ ਕਰਨਾ ਤੇ ਫਰੀ ਸਾਹਿਬ ਉਹ ਮਾੜੀ ਗੱਲ ਆ। ਉਹ ਨਹੀਂ ਬਰਦਾਸ਼ਤ ਇਸ ਲਈ ਤੈਨੂੰ ਭਾਵੇਂ 20 ਅਸਲ 'ਚ ਤੂੰ ਆਪ ਸਿੱਖ ਕੇ ਨਹੀਂ ਆਉਣਾ ਅਸਲ 'ਚ ਤੂੰ ਉਹਨਾਂ ਦੇ ਨਾਮ ਦੀ ਲਾਜ ਰੱਖਣ ਲਈ 30 ਸਾਲ ਲਾਉਣੇ ਯੈਸ ਜੇ ਕਹ ਰੋਏ ਕਿਦਾ ਫਲਾਣੇ ਦਾ ਮੁੰਡਾ ਨੂੰ ਉਹ ਫਿੱਟੇ ਮੂੰਹ ਜਾਤਾ ਸਮਝ ਆ ਰਹੀ ਲੈ ਇਹ ਨਹੀਂ ਗੱਲ ਸੁਣਨੀ ਇਸ ਤਰ੍ਹਾਂ ਉਸਤਾਦ ਜੀ ਲੇਕਿਨ ਸਾਸੀ ਜਿੱਦਾਂ ਮਰਦੀ ਗਈ ਮੇਰਾ ਵਾਸਤੇ ਉਸਤਾਦ ਜੀ ਮੈਂ ਫਰੀਦ ਦਾ ਵੀਜ਼ਾ ਲਵਾਵਾਂ ਇਹਦੀ ਫੈਮਿਲੀ ਦਾ ਵੀਜ਼ਾ ਲਵਾ ਕੇ ਇਹਨੂੰ ਹਮੇਸ਼ਾ ਲਈ ਯੂਰਪ ਜਿੱਤੇ ਕੋਈ ਮੈਂ ਭੇਜਦਾ ਉਹਦੀ ਵਜ੍ਹਾ ਬੇੜਾ ਕਰ ਹੋਇਆ ਉਸਤਾਦ ਨੂੰ ਇਸ ਕੰਮ ਯਾਰ ਚੱਲ ਆ ਹੁਣੇ ਕਹਿਣੇ ਤੁਸੀਂ ਸ਼ੇਖਾਂ ਦਾ ਲੜਕਾ ਹੋ ਨਿਹਾਰ ਜਿੰਨੇ ਖਬਰੇ ਕਿਹੜੇ ਨਾਮ ਯਾਰ ਆ ਤੇ ਫਜ਼ਾਇਲ ਉਸਤਾਦ ਸਰਾਉਣ ਬੈਠਾ ਵਾ ਕਹਿੰਦੇ ਉਸਤਾਦ ਜੀ ਕਈ ਕਹਿੰਦੇ ਵੀ ਨੇ ਕਈ ਕਹਿੰਦੇ ਇਹ ਤੇ ਫੁੱਲ ਨਾ ਉਸਤਾਦ ਦੀ ਇਹਨੂੰ ਕਰੋ ਤਨਖਾਹ ਸੈਂਡ ਇਹ ਮੇਰਾ ਐਕਟ ਆ ਉਸਤਾਦ ਜੀ ਮੇਰੇ ਕੋਲ ਹੁਣ ਕੋਈ ਏਡੀ ਗੱਲਬਾਤ ਹੈ ਨਹੀਂ ਲਾਇਆ ਹੀ ਉਸਤਾਦ
ਕਹਿੰਦਾ ਮੇਰਾ ਐਕਟ ਹੈ, ਵੈਸੇ ਮੇਰੇ ਕੋਈ ਗੱਲ ਅੱਛੀ ਹੋ ਨਹੀਂ ਰਹੀ। ਲੇਕਿਨ ਫੈਸਲ ਸਾਹਿਬ ਤੁਹਾਨੂੰ ਕੀ ਮਸਲਾ ਵਾ? ਤੈਨੂੰ ਕੀ ਮਸਲਾ ਸੀ? ਕਿਸੇ ਮਤਲਬ ਸਿੱਕੀ ਵਾਲੇ ਨੇ ਤੁਹਾਡਾ ਕਿਤੇ ਕੋਈ ਬੇੜਾ ਗਰਕ ਕੀਤਾ? ਨਹੀਂ ਜੀ, ਆਪਾਂ ਤਾਂ ਸੋਚ ਲਿਆ ਆਪਣੇ ਹੱਥ ਖੜੇ ਆ, ਆਪਾਂ ਅਕੋਰਡੀਅਨ ਵੀ ਸਿੱਖਣਾ ਵਾ, ਆਪਾਂ ਢੋਲਕ ਵੀ ਸਿੱਖਣੀ ਆ। ਕਿਹੜੇ ਬੰਦੇ 'ਚ ਬਹਿਣਾ ਉੱਠਣਾ ਪੈ ਜਾਂਦਾ। ਅੰਤਰਿਆ ਬੜਭੁੰਜਿਆ ਜਾ, ਤੂੰ ਇੱਥੇ ਬਹਿ ਕੇ ਗੱਲਾਂ ਕਰਨਾ ਜਾਂ ਸਾਡੇ ਕੋ ਵਾਜਾ ਵਿਕਣ ਡਿਆ ਜੀ ਲੈਣਾ ਸੇਲ ਨੂੰ ਲੈ ਦੇ। ਕਿਉਂ ਸੋਚਿਓ ਵੀ ਨਾ ਕਦੇ। ਅੱਛਾ ਮੁਗਲ ਹੋ ਕੇ ਕਹਿੰਦੇ ਸੋਚਿਓ ਉਹ ਸਾਰਾ ਉਹ ਮੁਗਲ ਆਓ ਫਿੱਟੇ ਮੂੰਹ। ਉਸਤਾਦ ਜੀ- ਓਏ ਅੱਧੇ ਹਿੰਦ ਸਿੰਧ ਨੂੰ ਬਾਜੀਆਂ ਦੇ ਲਾਉਣ ਵਾਲੇ ਤੁਸੀਂ ਅਸਲ ਚ। ਨਹੀਂ। ਆ ਖਾਨ ਸਾਹਿਬ ਤੇ ਐਵੇਂ ਬਦਨਾਮ ਹੋਏ। ਹਾਂ ਉਹ ਬਸ ਕਰਿਆ ਮੈਂ ਤੈਨੂੰ ਮੈਂ ਪ੍ਰੂਫ ਦੇ ਨਾਲ ਦੱਸ ਦੇਣਾ ਤੈਨੂੰ ਇਹ ਗੱਲ। ਰਗੜਾਈ ਕਰਨ ਦੇ ਨਾਲ ਲੱਕੜ ਦੇ ਨਾਲ ਇਹ ਉਹ ਨਹੀਂ ਸੁਰ ਲੈ ਹਾਂ ਵੀ ਬਾਦਸ਼ਾਹ ਵਾ ਤੇ ਪਾਰਟ ਟਾਈਮ ਰਿਆਜ਼ ਵੀ ਕਰ ਰਿਹਾ ਮੁਗਲਾਂ ਦਾ, ਸੁਣ ਰਿਹਾ। ਵੱਡੇ ਗਾਇਕ ਉਹਨਾਂ ਦੇ ਅੱਗੇ ਬੈਠੇ ਡਰ ਰਹੇ ਨੇ ਕਿ ਇੰਨਾ ਕਿ ਵੀ ਸੁਰ ਉੱਤੇ ਥੱਲੇ ਆਇਆ ਤੇ ਬਾਦਸ਼ਾਹ ਐਸਾ ਬਾਦਸ਼ਾਹ ਵਾ, ਇਹਨੂੰ ਸਮਝ ਆ ਜਾਣੀ ਸੁਰ ਹਾਂਜੀ ਲੱਗ ਹਾਂਜੀ ਗਈ। ਹਾਂਜੀ। ਨਹੀਂ ਲੇਕਿਨ ਮੈਂ ਉਸਤਾਦ ਜੀ ਅੱਛਾ ਤੁਸੀਂ ਗੱਲ ਕੀਤੀ ਸੀ ਕਿ 70% ਮੁਗਲ ਜਿਹੜੇ ਨੇ ਉਹ 99% ਲਓ ਜੀ, ਕੰਨੋਂ ਸਰੀਲੇ ਨਹੀਂ ਹੋਣਗੇ, ਕੰਨੋਂ ਸਰੀਲੇ ਹੋਣਗੇ, ਟੈਂਪੋ 'ਚ ਹੋਣਗੇ। ਉਹ ਤਾਂ- ਕਿਸ ਚੱਕਰ ਦੇ ਵਿੱਚ ਕਹੀ ਉਹ ਤਾਂ ਹੈ ਵੀ ਨਹੀਂ ਨਾ। ਉਹ ਨਹੀਂ ਉਸਤਾਦ ਜੀ, ਮੈਂ ਆਪਣੇ ਬੇਟੇ ਦਾ ਕਿਉਂ ਟਾਈਮ ਜ਼ਾਇਆ ਕਰਾਂ? ਹਾਂ ਉਹ ਬੁੱਗਾ, ਤੁਹਾਨੂੰ ਪਤਾ ਉਹ ਨਹੀਂ ਨਿਕਲਣਾ। ਉਹ ਵਾਜਾ ਲੈ ਕੇ ਦੇਣਾ, ਬੁੱਗਾ ਢੋਲਕ ਵਾਲਾ ਵਾ, ਉਦਾਂ ਢੋਲਕ ਤੇ ਹੁੰਦੇ ਆ। ਉਹ ਦੂਸਰਾ ਬਾਜਾ ਵੀ ਜਾਂਦਾ ਏ। ਆਹ ਅੱਛਾ ਉਹ ਜਿਹੜਾ ਹਾਂਜੀ ਉਹ 14 ਅਗਸਤ ਵਾਲਾ। ਸਾਜੀ ਨਹੀਂ, ਇਹ ਮੁਗਲ ਕਿਦਾਂ ਲਾਲਾ ਜੀ ਰਾਣੇ ਨੇ ਇਹ ਤੇ ਮੁਗਲ ਇਸ ਬਹਿਸ ਨਾ ਪੈ, ਇਹ ਅੱਜ ਤੱਕ ਗੁੱਥੀ ਸੁਲਝੀ ਨਹੀਂ ਗਈ, ਛੱਡ ਦੇ ਨੂੰ। ਤੈਨੂੰ ਪਤਾ ਹੀ ਆ ਫਰੀਦ। ਇਹ ਇੱਕ ਮੁਅੰਮਾ ਬਣ ਕੇ ਰਹਿ ਗਿਆ ਵਾ। ਯਾਰ ਉਦੋਂ ਬਾਹਰ ਕਿਸੇ ਨੂੰ ਪੁੱਛ ਲੈ ਇਹਨਾਂ ਦੇ ਵਿੱਚੋਂ ਵੀ, ਜਿਹਨੂੰ ਕਿਤੇ ਹਿਸਟਰੀ ਪਤਾ ਹੋਏਗੀ ਨਾ ਉਹ ਦੱਸੇਗਾ ਕਿ ਇਸ ਕੰਮ ਦਾ ਜਿੰਨਾ ਮੁਗਲਾਂ ਨਾਲ ਤਲਕ ਆ ਕਿਸੇ ਬਰਾਦਰੀ ਦਾ ਨਹੀਂ। ਭਾਈ ਮੈਂ ਕਹਿੰਦਾ ਸੀ ਹੈ ਹੀ ਗੰਦੇ ਆ, ਬਸ ਤੁਸੀਂ ਚੰਗੇ ਹੋ। ਲਓ ਜੀ ਇਹ ਮਨਾਉਣਾ ਸੀ। ਤੁਸੀਂ ਚੰਗੇ ਹੋ। ਅੱਛਾ ਇਹ ਕੰਮ ਕਰਨ ਵਾਲੇ ਗੰਦੇ ਹੁੰਦੇ? ਨਹੀਂ ਮੈਂ ਆਪਣੇ ਆਪ ਨੂੰ ਕਹਿਣ ਡਿਆ ਨਹੀਂ ਤੇ ਤੂੰ ਗੰਦੇ ਲਫ਼ਜ਼ ਕਿਉਂ ਯੂਜ਼ ਕੀਤਾ? ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਅਸੀਂ ਗੰਦੇ ਆ, ਤੁਸੀਂ ਸਾਰੇ ਸਹੀ ਇਹ ਕੰਮ ਨਹੀਂ ਗੰਦਾ, ਹੈਂ? ਇਹ ਕੰਮ ਨਹੀਂ ਗੰਦਾ, ਤੁਸੀਂ ਗੰਦੇ ਹੋ। ਮੈਂ ਆਪਣੇ ਆਪ ਨੂੰ ਕਹੀ ਤੇ ਜਾਣਦਾ ਉਹ ਉਹ ਮੁਗਲਾਂ- ਮੁਗਲਾ ਮੈਂ ਇਹਨਾਂ ਦੀ ਲਹਿਦੇ ਇੱਕ ਰਿਆਸਤ ਬਣਾਵਾਂ, ਮੈਂ ਉੱਥੇ ਹੀ ਯਾਰ ਲੜਦੇ ਰਹੋ। ਕਿਉਂ? ਤੇ ਪਿੱਛੇ ਫਿਰ ਕੱਖ ਨਹੀਂ ਰਹਿ ਜਾਣਾ, ਕਿਉਂ ਨਹੀਂ ਕਰਦੇ? ਪਿੱਛੇ ਫਿਰ ਗਾਂਧੀ ਰਹਿ ਜਾਣਾ ਜਿਹੜਾ ਤੂੰ ਕਹਿ ਰਿਹਾ। ਕਾਹਦੇ ਤੋਂ? ਹਾਂ ਅੱਛਾ ਜੀ ਨਹੀਂ ਬੇਸਿਕਲੀ ਉਹਨੇ ਆਪਣੇ ਆਪ ਨੂੰ ਕਿਹਾ ਵਾ ਉਹਨੇ ਇਸ ਸਾਰਾ ਜੋ ਖਾਨ ਸਾਹਿਬਾਂ ਦਾ ਮੁਲਕ ਹੋਵੇ, ਹਾਏ ਹਾਏ। ਟ੍ਰੈਫਿਕ ਵਾਰਡਨ ਵੀ ਖਾਨ ਸਾਹਿਬ ਹੈ, ਬੇਕਰੀ ਵਾਲਾ ਵੀ ਖਾਨ ਸਾਹਿਬ, ਹਾਏ ਵੀ ਜਨਾਦਾ ਪੜਾਉਣ ਵਾਲਾ ਵੀ ਖਾਨ ਸਾਹਿਬ, ਮਤਲਬ ਖਾਨ ਸਾਹਿਬਾਂ ਦਾ ਹੀ ਹੋਵੇ ਹੈ। ਟ੍ਰੈਫਿਕ ਵਾਲੇ ਵੀ ਰੋਕ ਲੈ ਬੇਟਾ ਰੋਕ ਲੈ, ਐਡੀ ਕਾਰ ਕਿੱਥੋਂ ਆ ਰਿਹਾ ਬੇਟਾ? ਵੀ ਸਰਦੀਆਂ ਦੇ ਦਿਨ ਇਹ ਹੁਣ ਵੀ ਰੇਖਾ ਮੇਰੀ ਗੱਲ ਸੁਣ। ਉਹ ਤੇਰਾ ਚਲਾਨ ਹੋਣਾ ਹੈ। ਅੰਨੇ ਭਾਜੀ ਪਤਾ ਕੀ ਗੱਲ ਹੈ, ਛੋਟੇ ਛੋਟੇ ਨਾ ਬੱਚੇ ਆ। ਪੁੱਛਣਾ ਤੂੰ ਜੂਰੇ ਖਾਨ ਦਾ ਮੁੰਡਾ ਹੈ? ਨਹੀਂ ਮੈਂ ਐਡੀ ਤੇਜ਼ੀ ਨਾਲ ਉਹਨੇ ਫਿੱਟੇ ਮੁੱਕੂ ਬੰਦਾ ਥੱਲੇ ਦੇ ਦਿੰਦਾ, ਤੂੰ ਹੈ ਸਾਡੇ ਪਿੱਟ ਲੱਗ ਜਾਂਦੀ ਕਿਹਦਾ ਤੇਰਾ ਮੈਂ ਨੈਕਸਟ ਕੁੱਟੀ ਮਿੰਟ ਤੇ ਕੁੱਟੀ ਤੁਹਾਡੇ ਅੱਗੇ ਮੂੰਹ ਠਹਿਰ ਕੇ। ਭਾਜੀ ਮੇਰੀ ਇਹ 200 ਦਾ ਬੇਟਾ, 200 ਦਾ ਸਿਰਫ ਮੋਸੋ 130 ਦਾ ਕਰ ਨਹੀਂ ਬੇਟਾ ਨਾ ਮਲਾਨ ਚੈਮਰਾ ਲੈ ਕੇ ਮੇਰੇ ਮੌਸ ਹੈ ਮੇਰੀ ਮੇਰ ਜਾਨ ਚ ਮਕਸਰ ਹੈ ਨਾ, ਮੈਂ ਕੋਈ ਮੂੰਹ ਮਹਾਉਣਾ ਬੇਟੇ, ਖੂਮੜੇ ਬਖਾਉਣਾ ਉਹਨਾਂ ਤੇ ਨੂੰ। ਲੈ ਮੋਸੋ ਦੇ ਮੇਰੀ ਖਾਦਾ ਐਂਡਲੀਆਂ ਨੇ ਬੇਟਾ, ਜੋ ਕੇ ਹਟ ਜਾ, ਤੇਰੇ ਪਿਓ ਦੀ ਜਗ੍ਹਾ ਕਰਾ ਲਾ ਤੂੰ। ਸਰਕਾਰ ਮੈਂ ਕਿ ਵੱਡੇ ਸਾਹਿਬ ਆ ਤੁਸੀਂ, ਇਹ ਦੇਖੋ ਤੇ ਮੱਥੀ ਉੱਥੇ ਦੀ ਅਦਾਲਤ ਦੇ ਵਿੱਚ ਵਕੀਲ ਵੀ ਬਹਿਸ ਕਰ ਰਹੇ, ਹਾਏ ਹਾਏ ਲੈ ਹੈ ਖਾਨ ਸਾਹਿਬ, ਦੇਖੋ ਜਾਈ ਸਾਹਿਬ ਉਹ ਫਿੱਟੇ ਮੂੰਹ ਤੁਹਾਨੂੰ ਸ਼ਰਮ ਨਾ ਆਈ ਮੋਟਰਸਾਈਕਲ ਚੱਕਦੇ ਹੋ ਹੈ? ਉਹ ਤੂੰ ਬਾਲੇ ਖਾਨ ਦਾ ਮੁੰਡਾ ਹੋ ਕੇ ਕੀ ਚਵਲ ਮਾਰੀ, ਲੱਖ ਲਾਣ ਤੇਰੇ ਲਾਓ ਇਹਨੂੰ ਫਾਇਰ ਬਗੈਰ ਲੈ ਬਾਲੇ ਖਾਨ ਦਾ ਮੁੰਡਾ ਹੋ ਕੇ ਐਡੀ ਮਾੜੀ ਫਿੱਕੀ ਹਰਕਤ ਕਰਤੀ ਮੈਂ ਕਿਹਾ ਐਡਵੋਕੇਟ ਸ਼ਫਕਤ ਖਾਨ ਜੀ ਨਾ ਕਰਿਆ ਕਰੋ ਗਰੀਬਾਂ ਦਾ ਨਾਲ ਸਾਥ ਦੇਈਦਾ। ਮੈਂ ਕਹਿੰਦਾ ਪੁੱਤ ਜੱਜ ਸਾਹਿਬ ਤੈਨੂੰ ਭਾਵੇਂ ਛੱਡ ਦੇਣ, ਮੇਰੀ ਹਾਂ ਤੋਂ ਨਹੀਂ ਬਚਦਾ। ਹਾਏ ਇਨਸ਼ਾਅੱਲਾ ਬੇਟਾ ਹਾਂ ਤੁਸੀਂ ਇਦਾਂ ਹੀ ਹਵਾ ਦੇਣੀਆਂ ਸਾਰੀ ਜ਼ਿੰਦਗੀ, ਐਸਾ ਫਿਰ ਵੀ ਲੱਗੇ ਫਿਰਨਾ। ਲੈ ਮੌਲਾ ਜੀ ਇਸ ਰਿਆਸਤ ਦੇ ਸਦਰ ਨੇ ਹਲਫ ਲੈਣਾ ਇਦਾਂ ਲੈਣਾ ਸੀ। ਮੈਂ ਫਖਰੇ ਪੰਜਾਬ ਵਾਲਾ ਬਾਊ ਸਾਦਕ ਮੌਲਾ ਦੀ ਕਸਮ ਖਾਨਾ ਵਾ ਜੀ, ਇਸ ਮੁਲਕ 'ਚ ਕੋਈ ਜ਼ਿਆਦਤੀ ਨਹੀਂ ਹੋਣੀ। ਮੁਲਕ ਦਾ ਨਾਮ ਭਲਾ ਕੀ ਹੋਣਾ ਸੀ? ਮੈਂ ਮੌਲਾ ਦੀ ਕਸਮ ਖਾਨਾ ਜੀ, ਮੈਂ ਕਿਸੇ ਨਾਲ ਜ਼ਿਆਦਤੀ ਨਹੀਂ ਕਰਾਂਗਾ। ਆਦੀ ਮੁਲਕ ਦਾ ਨਾਮ ਹੋਣਾ ਸੀ ਬਾਂਸੁਰੀ ਲਿੰਕਾ। ਨਹੀਂ ਦੇ ਗਾਵੇ ਪਾਕਿਸਤਾਨ। ਅੱਛਾ ਸਾਰਾ ਮੁਲਕ ਖਾਨ ਦਾ ਇਮਰਾਨ ਬਣਾ ਦਿਓ। ਇਮਰਾਨ ਖਾਨ ਸਾਹਿਬ ਦਾ ਨਾਮ ਇਮਰਾਨ ਖਾਨ ਹੋਣਾ ਸੀ। ਨਹੀਂ ਉਸਤਾਦ ਜੀ ਸਾਰਾ ਮੁਲਕ ਹੀ ਖਾਨ ਸਾਹਿਬਾਂ ਦਾ ਹੁੰਦਾ ਤਾਂ ਸਾਰੇ ਆਪਣਾ ਆਪਣਾ। ਹੁਣ ਇੱਕ ਆਮ ਇੱਕ ਜਿੰਨ ਚਿਮੜ ਗਿਆ ਢਾੜੀ ਨੂੰ ਤਾਂ ਉਹਨੂੰ ਜਿੰਨ ਕਢਾਉਣਾ, ਜਿੰਨ ਨੂੰ ਕਹਿਣਾ ਲਾਣਤ ਤੇਰੇ ਤੇ ਫਿੱਟੇ ਮੂੰਹ ਕਿਹਨੂੰ ਚਿਮੜ ਗਿਆ, ਲੱਖ ਲਾਲ ਭੁੱਖਾ ਹੀ ਮਰੇਗਾ, ਤੇਰੀ ਜੱਤ ਮੰਗਦੀ ਫਿਰੇ, ਤੇ ਜਿੰਨ ਨੇ ਹੌਲੀ ਹੌਲੀ ਨਿਕਲ ਜਾਣੀ ਲਾਣਤ ਵੀ ਮੈਨੂੰ ਕਿੰਨਾ ਬਿਸਤ ਕਰਨ ਡਿਆ। ਅੱਛਾ ਉਹਨੇ ਵੀ ਆ ਕੇ ਕਹਿਣਾ ਸੀ ਹੁਕਮ ਮੇਰੇ ਆਕਾ। ਅੱਛਾ ਅੱਛਾ ਹਬੀਬ ਬੈਂਕ ਹੈ ਨਾ, ਇਹਦਾ ਨਾਮ ਹੋਣਾ ਸੀ ਹਬੀਬ ਰਫੀਕ ਬੈਂਕ। ਯਾਰ ਰੇਲ ਗਾੜੀ ਨੂੰ ਭਲਾ ਕੀ ਕਿਹਾ ਕਰਨਾ ਸੀ? ਵੇਲ ਗਾੜੀ। ਲੈ ਵੇਲ ਗਾੜੀ। ਅੱਛਾ ਸ਼ਾਦਰੇ ਦਾ ਨਾਮ ਦਾਦਰਾ ਹੋ ਜਾਣਾ ਸੀ। ਆਹੋ ਇਹ ਸ਼ੇਖੂਪੁਰੇ ਦਾ ਨਾਮ ਹੋਣਾ ਸੀ ਸ਼ੇਖੂ ਤਾਨਪੁਰਾ।
ਲਾਹੌਰ ਨੂੰ ਜਾ ਕੇ ਕਹਿੰਦੇ ਲਾ ਤੇਰੇ ਤੇ ਚੱਲਾ ਹੈ ਮੁਲਤਾਨ ਦਾ ਨਾ ਹੋ ਜਾਣਾ ਸੁਲਤਾਨ। ਹਾਏ ਹਾਏ। ਮਿਹਨਤੀ ਹਸਨ ਅਬਦਾਲ। ਮਹਿੰਦੀ ਹਸਨ ਅਬਦਾਲ ਯਾਰ है ना। ਤੇ ਪ੍ਰੈਸ ਕਾਨਫਰੰਸ ਕਹਿਣਾ ਸੀ ਆਪ ਇਸਰਾਇਲ ਕੋ ਕੁਝ ਕਹਿਣਾ ਚਾਹੋਗੇ, ਇਹਨੇ ਮਿੱਟੀ ਹੋ ਜਾਣਾ ਦੇਖਿਓ, ਇਹਨੇ ਥੇ ਹੋ ਜਾਣਾ, ਮੈਂ ਇਹਦੀ ਜਗਤ ਮੰਗਦੀ ਫਿਰੂਗੀ। ਵਜ਼ੀਰ ਆਜ਼ਮ ਨੇ ਖਿਤਾਬ ਕਰਨ ਦਾ ਐਡਾ ਪਾਨ ਮੂੰਹ ਵਜ਼ੀਰ ਆਜ਼ਮ ਨੇ ਮੁਖਾਲਫ ਨੂੰ ਕਹਿਣਾ ਤੇਰੇ ਤੋਂ ਘੋੜੇ ਲੱਗਣੇ ਹੀ ਸੁਮਾ ਥੱਲੇ ਹੋਣੀ ਬੇਟੀ, ਕਾਕਾ ਉੱਡਣੀਆਂ ਹੀ ਤੇਰੀਆਂ ਬੇਟੀ। ਯਾਨੀ ਨਾਮ ਕਿੱਦਾਂ ਕਿੱਦਾਂ ਦੇ ਹੋਣੇ ਸੀ ਦੁਕਾਨਾਂ ਦੇ ਯਾਰ, ਸ਼ਹਿਰਾਂ ਦੇ। ਜੋ ਚਾਈਨਾ ਦੇ ਦੌਰ ਤੇ ਜਾਣਾ ਸੀ ਨਾ, ਉਹਨਾਂ ਨੇ ਇਬਤਦਾਈ ਤਕਰੀਬ ਚੋਂ ਬਾਜਾ ਵਜਾਉਣਾ ਤੇ ਉਹਨੇ ਕਹਿਣਾ ਹਾਏ 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 ਓਏ ਹੋਇਆ। ਟ੍ਰੈਫਿਕ ਵਾਰਡਨ ਉੱਥੇ ਹੋਣੇ ਸੀ, ਟ੍ਰੈਫਿਕ ਵਾਇਲਰ। ਟ੍ਰੈਫਿਕ ਵਾਇਲੇ ਨਾਲ ਉੱਥੇ ਖਲੋਤਿਆਂ ਨਾਲ ਉਹਨਾਂ ਨੇ ਹਲਕਾ ਜਿਹਾ ਛੋਟਾ ਜਿਹਾ ਡੱਬਾ ਲਾਇਆ ਹੋਣਾ ਸੀ, ਉਹਨਾਂ ਨੇ ਤਾਂ ਦਿਨ ਇੱਧਰ ਨੂੰ। ਡਾਕਟਰ ਜੋ ਕਹਿੰਦੇ ਟੈਸਟ ਚੈੱਕ ਕਰਨਾ, ਮੈਨੂੰ ਨਾ ਸਵੇਰ ਦੇ ਖੱਟੇ ਗਿਟਾਰ ਆ ਰਹੇ। ਸਾਰੇ ਅਜੀਬੋ ਗਰੀਬ ਹੋਣੇ ਸੀ, ਦੂਸਰੇ ਕਾਲੇ ਤੇ ਤੁਰ ਪੈਣਾ ਵੀ। ਇਹਨੇ ਬੱਸ ਬੈ ਕੇ ਮੈਨੂੰ ਤੋਬਾ ਟੈਕਸਿੰਗ ਲੈ ਜਾ। ਤੋਬਾ ਟੈਕਸਿੰਗ ਲੈ ਤੋਬਾ ਟੈਕਸਿੰਗ ਯਾਰ ਇਹ ਕਹਣਾ ਰੈਡੀ ਟੂ ਬਟੇਕ ਸਿੰਘ ਰੈਡੀ ਆਲਾ ਅਫਸਰ ਵੀ ਜੁੱਤਾ ਕਰ ਰਹੇ ਹਰ ਸਾਰੇ। ਸਾਲ ਇਹਨਾਂ ਨੇ ਬਖਰਾ ਈਦ ਮਨਾਇਆ। ਬਖਰਾਈ ਓਏ ਹੋਏ ਨਹੀਂ ਸਾਜੀ ਵੈਸੇ ਕਿੰਨਾ ਮਜ਼ਾ ਆਉਣਾ ਸੀ, ਹਰ ਪਾਸੇ ਸਕੂਨ ਅਮਨ ਸ਼ਾਂਤੀ, ਲੜਾਈ ਨਹੀਂ ਸੀ ਹੋਣੀ, ਸਾਰੇ ਇਹ ਹੱਸਣ ਖੇਡਣ। ਖੇਡਣ ਵਾਲੇ ਨਹੀਂ ਗਾਣੇ। ਸੀ ਹੋਣੀ, ਹਾਏ ਹਾਏ। ਅਸਲਾ ਹੀ ਨਹੀਂ ਸੀ ਹੋਣਾ, ਵੈਸੇ ਹੀ ਪਿਆਰ। ਕੱਖ ਵੀ ਨਹੀਂ ਸੀ ਹੋਣਾ ਭਾਜੀ। ਆਹ ਲੇਕਿਨ ਇਹ ਤੁਹਾਡੀ ਸੋਚ ਹੀ ਹੋਣੀ ਹੈ, ਇੰਜ ਹੋ ਨਹੀਂ ਸਕਦਾ ਕੋਈ ਵੀ। ਨਹੀਂ ਨਹੀਂ ਹੈ ਵਾ ਕੋਈ ਸੂਬੇ ਅੱਛਾ ਏਰੀਆ ਹੈ। ਫੈਸਲਾਬਾਦ ਤਕਰੀਬਨ ਇਹੀ ਕੁਛ ਹੀ ਆ। ਹਾਂਜੀ ਹਾਂ ਫੈਸਲਾਬਾਦ ਇਹੀ ਹੈ ਤਕਰੀਬਨ। ਨਹੀਂ ਉਸਤਾਦ ਜੀ, ਮਖਸੂਸ ਏਰੀਆ ਜਦੋਂ ਮਾਇਰੀ ਝੁੱਗੀ, ਮਦੀਨਾ ਟਾਊਨ, ਮੰਡੀ ਕੁਆਟਰ, ਉੱਥੇ ਤੁਸੀਂ ਜਾਓਗੇ ਨਾ ਤੁਹਾਨੂੰ ਇਹੀ ਸਿਸਟਮ ਲੱਗਣਾ ਵੀ ਇਹੀ ਕੁਝ ਹੋਣ ਡਿਆ ਵਾ। ਨਹੀਂ ਅੱਛਾ, ਗੁਲਾਮਾਬਾਦ ਇੱਕ ਮਖਸੂਸ ਇਸਲਾਮਾਬਾਦ, ਟਿਪੀਕਲ ਹਾਂ, ਬੋਲੀ ਬੜੀ ਹੈ, ਮਜ਼ੇਦਾਰ ਬੋਲੀ ਇਹਦੀ। ਠੀਕ ਹੈ ਨਾ, ਝੋਲ ਜੀ ਵਾਲੀ। ਝੋਲ ਜੀ ਵਾਲੀ। ਸਾਡੀ ਵਿੱਚ ਰੋਡ ਹੋਣੇ ਸੀ, ਰੇਸ ਕੋਰਸ ਇਹ ਰੋਡ। ਰੇਸ ਕੋਰਸ ਆ। ਹਾਂ ਲੇਕਿਨ ਉਹ ਫੈਸਲਾਬਾਦ ਦੇ ਵਿੱਚ ਜਿਹੜੇ ਕਾਮੇਡੀਅਨ ਵਗੈਰਾ ਹੁੰਦੇ ਨੇ ਨਾ ਉਸਤਾਦ ਜੀ, ਉਹ ਇੱਧਰ ਉਧਰ ਲੈ ਨਹੀਂ ਮੰਨਦੇ। ਇੱਕ ਬਹੁਤ ਵੱਡੇ ਬੰਦੇ ਦੀ ਮੈਂ ਗੱਲ ਸੁਣਾ ਰਿਹਾ ਉਸਤਾਦ ਜੀ, ਉਹਦੇ ਕੋਲ ਗਿਆ, ਉਹ ਕਹਿੰਦਾ ਜੀ ये फैसलाबाद से जुगते भी अच्छी करते हैं, कहता ये तो कोई कमाल नहीं, कोई और अच्छी बात बताओ इसमें क्या है। जुगते तो वहाँ बच्चा बच्चा करता है। हाँ सही गल। मतलब कोई और गल करो ਨਹੀਂ ਇਹ ਘੱਟ ਜੁਗਤ ਕਿਤੇ ਐਵੇਂ ਹੋ ਜਾਂਦੀ ਉਸਤਾਦ ਜੀ। वो यार कि यार लो। साडा वो कह लगे ਜੁਗਤ ਦੀ ਨਾ ਉਸਤਾਦ ਜੀ ਸਾਨੂੰ ਅਹਿਮੀਅਤ ਉਜਾਗਰ ਕਰਨੀ ਚਾਹੀਦੀ ਹੈ। जुगत नहीं करते यार। ਯਾਰ ਫੈਸਲਾਬਾਦ ਚ ਨਹੀਂ, ਫੈਸਲ ਸਾਹਿਬ ਹੁਣ ਤੇ ਤੁਸੀਂ ਸਮੁੰਦਰੀ ਰੋਡ ਤੇ ਚਲ ਜਾ, ਜੁਗਤਾਂ ਹੋਣ ਰਹੀਆਂ ਨੇ। ਫੈਸਲਾਬਾਦ ਕੱਲੇ वो ਜੀ भी फैसलाबाद ही आ। ਉਹਨੂੰ ਕਹਿੰਦਾ ਇਹ ਬੇਟਾ ਮੇਰਾ ਪੁੱਤ ਕਿੱਥੇ ਪੜ ਰਿਹਾ ਅੱਜ ਕੱਲ? ਕਿ ਮੈਂ ਪੰਜਾਬ ਕਾਲਜ ਪਾਲਾਂ ਦੇ ਕੋਲ। ਨਹੀਂ ਠੀਕਰੀ ਵਾਲੇ ਦਾ ਨਾਮ ਬਦਲ ਜਾਣਾ ਸੀ, ਠੁਮਰੀ ਵਾਲਾ। ਨਹੀਂ ਖਾਸ ਸਬਕ ਦੱਸੇ ਆ ਮੇਰੀ ਬੇਟੀ ਫਖਰ ਹੈ ਪੰਜਾਬ ਕਾਲਜ ਜਾਂਦੀ ਹੈ ਜੀ। ਇਹ ਕਿ ਬੇਟਾ ਆਗੇ ਕਿੱਥੇ ਆ ਗਏ? ਅੱਗੇ ਸੜਕ ਹੈ? ਹਾਂ ਹੈਗੀ, ਬਸ ਸੜਕ ਦਿਨ ਦਾ ਆ ਜਾ ਸਿੱਧਾ ਹੈ। ਨਹੀਂ ਲੋਕਾਂ ਨੇ ਪੁੱਛਿਆ ਕਹਿੰਦੇ ਖਾਲੇ ਤੁਹਾਡਾ ਬੇਟਾ ਗਿਆ? ਸੰਤੂ ਖਾਨਾ ਜੰਜ ਵਜਾਉਣ ਗਿਆ ਵਾ। ਇਹ ਨਹੀਂ ਕਹਿੰਦਾ ਵੀ ਜੰਗ ਵਜਾਉਣ ਗਿਆ ਵੀ ਨਹੀਂ। ਸੜਕ ਦੇ ਉੱਤੇ ਜ਼ੈਬਰਾ ਕ੍ਰਾਸਿੰਗ ਨਹੀਂ ਸੀ ਬਣੀ, ਕੀਬੋਰਡ ਤੇ ਬਣੇ ਹੋਣੇ ਸੀ ਬਟਨ। ਆਹ ਇਦਾਂ ਦੇ ਬੜੇ ਹੋਣੇ ਸੀ ਫਿਰ ਜੈਬਰਾ ਕ੍ਰਾਸਿੰਗ। ਤੇ ਉਹਨੇ ਫੋਨ ਕਰਨ ਦੇ ਹੋਣਾ ਸੀ, ਯਾਰ ਮੈਂ ਦੂਸਰੇ ਕਾਲੇ ਤੇ ਖੜਾ ਬੇਟੇ। ਚਲਾਨ ਹੋ ਗਿਆ ਤੇਰਾ। ਹਾਏ ਆਹੋ लेकिन भाई नहीं, मैं नहीं कोई देखा। मैं इन्ने अरसे तो पाकिस्तान ਜਦੋਂ ਦਾ ਆਜ਼ਾਦ ਹੋਇਆ ਕੋਈ ਖਾਨ ਸਾਹਿਬ ਨਹੀਂ ਅੱਛਾ ਮੈਨੂੰ ਮੋਬਾਈਲ 'ਚ ਸਾਇਲੈਂਟ ਮੂਡ ਖਤਮ ਹੋ ਜਾਣਾ ਸੀ, ਉੱਤੇ ਕਾਰਨਟ ਮੂਡ ਆ ਜਾਣਾ ਸੀ। ਸਾਇਲੈਂਟ ਮੋਡ ਤੇ ਲਿਖਿਆ ਹੋਣਾ ਸੀ ਨੱਥੀ ਮੂਡ। ਕੈਮਰੇ ਦੇ ਜਗ੍ਹਾ ਤੇ ਲਿਖਿਆ ਹੁੰਦਾ ਸੀ ਚਾਮਕਾ। कैमरा आपको चाम रहा है। कैमरा आपको चाम रही है। मेरा 16 मेगापिक्सल चामका है मेरे फोन। नहीं डॉक्टर ने नब्ज पढ़ के कहना ਸੀ ਓਏ ਹੋਏ ਹੋਏ ਮੇਲੇ ਤੋਂ ਲੰਗਰ ਕੀਤਾ ਵਾ। ਉਹ ਬਿੱਟੇ ਮੂੰ ਤੇਰਾ ਓਏ ਹੋਏ ਰਾਤੀ ਮੇਲੇ ਤੇ ਸੀਗਾ। ਓਏ ਹੋ ਬਿੱਟੇ ਓਹ ਬੇਟੇ ਕਤਲਮਾ ਖਾ ਲੈ। ਅਲੀਮ ਖਾਤਾ ਹੀ ਨਾ। ਯਾਰ ਗੱਡੀਆਂ ਟਰੈਕਾਂ ਤੇ ਲਿਖਿਆ ਹੋਣਾ ਸੀ, ਪਹਿਲੀ ਸਬਕਤ ਮੇ ਰਹੇ। ਸਾਜੀ ਲੋਕਾਂ ਨੇ ਦੂਜੇ ਮੁਲਕਾਂ 'ਚ ਵਿਜ਼ਿਟ ਕਰਨਾ ਹੈ ਕਿ ਯਾਰ ਬਹੁਤ ਮਜ਼ੇਦਾਰ ਚੀਜ਼ ਹੈ। ਜਿੰਨਾ ਟੈਕਸ ਇਕੱਠਾ ਹੋਇਆ ਕਰਨਾ ਸੀ ਉਹਨਾਂ ਨੇ ਸ਼ਾਮ ਨੂੰ ਖਰਚ ਕੇ ਸੋਇਆ ਕਰਨਾ ਸੀ। ਤੇ ਜੁਮੇ ਹਫਤੇ ਤਵਾਰ ਦੀ ਛੁੱਟੀ ਨਹੀਂ ਸੀ ਹੋਣੀ, ਜਿੱਦਣ ਬਾਰਿਸ਼ ਆ ਉਦੋਂ ਛੁੱਟੀ।
ਜਦੋਂ ਠੰਡੀ ਹਵਾ ਨਿਕਲੀ ਬੰਦ ਕਰੋ ਦੁਕਾਨਾਂ ਵੇ। ਜਦੋਂ ਠੰਡੀ ਹਵਾ ਚੱਲ ਪਈ ਤੇ ਅੱਜ ਜਿਵੇਂ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਨਹੀਂ ਆ ਗਏ, ਉਹ ਇਵੇਂ ਦੁਕਾਨਾਂ ਬੰਦ। ਮਿਊਨਿਸਪਲ ਕਾਰਪੋਰੇਸ਼ਨ ਵਾਲੇ ਵੀ ਇੰਜ ਆ ਗਏ, ਇਹਨਾਂ ਨੇ ਫੱਟਾ ਲੈ ਜਾਣਾ ਚੱਕ ਕੇ ਮਾਲ ਲੈ ਅੰਦਰ ਕਰ ਲੈ ਪੁੱਤ। ਯਾਨੀ ਕਿ ਬੱਚਿਆਂ ਨੂੰ ਵੀ ਸਰਦੀਆਂ ਦੀਆਂ ਛੁੱਟੀਆਂ ਹੋਣੀਆਂ ਸੀ। ਆਹ ਸਰਦੀਆਂ ਚ ਸਕੂਲ ਬੰਦ ਨੇ, ਸਰਦੀਆਂ ਚ ਮੁਲਕ ਖਾਲੀ ਆ। ਚੌਂਕਾਂ 'ਚ ਨਾ ਵੱਡੇ ਬੱਚ ਬਾਲੇ ਕਿ ਲੋਕ ਨਹੀਂ ਹੈ ਹੀ ਨਹੀਂ, ਖਾਲੀ ਸਰਕਾਰ ਧੁੰਦ ਚ। ਹਾਏ ਕਮੇਟੀ ਵਾਲੇ ਆ ਕੇ ਕਹਿੰਦੇ ਆ ਤੇਰੀ ਜੱਦ ਮੰਗਦੀ ਫਿਰੇ ਚੁੱਕ ਲੈ ਇੱਥੋਂ ਲੈ ਮੋਲਾ। ਪੂਰੇ ਮੁਲਕ 'ਚ ਇੱਕ ਨਹਿਰ ਨਹੀਂ ਸੀ ਹੋਣੀ ਇਹਨਾਂ ਨੇ ਮੇਰਾ ਨਹਿਰ ਛੱਤ ਦੇ ਨਹੀਂ ਸੀ। ਜਿਹੜੇ ਹਾਰਨ ਨਹੀਂ ਸੀ ਲੱਗਦੇ ਗੱਡੀਆਂ ਦੇ ਵਿੱਚ, ਉਹਦਾ ਨਾਂ ਹੋਣਾ ਸੀ ਬੱਸ ਨੂੰ ਤੀਵਰ ਤੇ ਕਾਰ ਨੂੰ ਨਾ ਨਾ, ਮਹੱਲੇ 'ਚ ਜਿਹੜਾ ਮੇਨ ਕਾਉਂਸਲਰ ਹੋਣਾ ਸੀ ਨਾ, ਉਹ ਹੋਣਾ ਸੀ ਜਿਹਦਾ ਲੱਕੜਾਂ ਦਾ ਟਾਲ ਹੋਣਾ ਸੀ। ਇਹੀ ਕਾਉਂਸਲਰ ਹੈ, ਲੱਕੜਾ ਹੈ। ਅੱਛੀ ਬਾਤ। ਮਿੱਟੀ ਦੇ ਤੇਲ ਵਾਲਾ ਨੈਬ ਨਾਲ ਜਿਹਦੇ ਉੱਤੇ ਪਾ ਕੇ ਬੋਲਣੀ। ਹਾਏ ਹਾਏ ਇੱਕ ਫਰੂਟ ਐਂਬੂਲੈਂਸ ਵੀ ਇਹਨਾਂ ਦੀ ਐਂਬੂਲੈਂਸਾਂ ਵੀ ਆਹੋ। ਹਾਂ ਨਹੀਂ ਐਂਬੂਲੈਂਸ ਨੇ ਸਾਰੇ ਨੇ ਕਹੋ ਐਂਬੂਲੈਂਸ ਜਾ ਰਹੀ ਹੈ। ਸਕੂਲਾਂ 'ਚ ਸਵੇਰੇ ਵੱਜਣ ਦੇ ਸਾਂ ਦਾ ਰਾਜਾ ਬੱਚਿਆਂ ਦੇ ਕੱਢ ਦੇ ਸਾਂ ਦਾ ਰਾਜਾ ਮੇਰੇ ਬਾਪ ਦੇ ਰੇ। ਯੂਨੀਵਰਸਿਟੀ ਦਾ ਨਾਮ ਹੋਣਾ ਸੀ ਡਗਾ ਖਾਨ ਯੂਨੀਵਰਸਿਟੀ। ਆਹੋ ਆਗਾ ਅੱਛਾ ਜਦੋਂ ਬੱਚੇ ਨੇ ਸਕੂਲ ਜਾਣਾ ਸੀ ਤੇ ਮਾਸਟਰ ਨੇ ਪੁੱਛਿਆ ਕੱਲ ਛੁੱਟੀ ਕੀਤੀ, ਬੱਚੇ ਨੇ ਮੈਂ ਕੱਲ ਛੁੱਟੀ ਕੀਤੀ, ਕੀ ਗੱਲ ਘਰ ਬੰਬ ਫਟ ਗਿਆ ਸੀ? ਹਾਂਜੀ ਕੱਲ ਕੀ ਦੁਬਾਰਾ? ਹਲੋ ਜੀ ਫਿਰ ਮਾਰ ਹਾਂਜੀ ਲੱਗੇ ਤਾਂ ਹੋਇਆ। ਨਹੀਂ ਨਹੀਂ ਇੱਧਰ ਵੀ ਆਉਣੀ ਹੈ, ਚਲੋ ਉਹ ਨਾ ਸਮਝੋ। ਮੈਂ ਕਿਹਾ ਜਦੋਂ ਬੱਚੇ ਨੇ ਸਕੂਲੇ ਆਉਣਾ ਸੀ ਨਾ ਤੇ ਮਾਸਟਰ ਨੇ ਉੱਚੀ ਜਦੋਂ ਬੱਚੇ ਨੇ ਸਕੂਲੇ ਆ ਕੇ ਕਹਿਣਾ ਸੀ ਨਾ ਮਾਸਟਰ ਜੀ ਮੈਂ ਕੱਲ ਛੁੱਟੀ ਕਰ ਲਈ, ਤੇ ਮਾਸਟਰ ਨੇ ਕਹਿੰਦਾ ਕੀ ਗੱਲ ਘਰ ਬੰਬ ਫਟ ਗਿਆ ਸੀ? ਹਾਂ ਨਹੀਂ ਆਮ ਅਫਸਰ ਨੇ ਜਿਹੜਾ ਇੰਜ ਸਲੂਟ ਮਾਰਦੇ ਨੇ ਇੰਜ ਉਹਨੇ ਇੰਜ ਮਾਰਨਾ ਸੀ। ਅੱਛਾ ਸ਼ੌਕਤ ਖਾਨ ਦਾ ਨਹੀਂ ਨਹੀਂ ਉੱਥੇ ਇੰਜ ਆਇਆ ਕਰਨ ਸਾਰੇ ਇੰਜ ਨਾ ਇਧਰ ਆਇਆ ਕਰਨ ਸੀ ਗੋਡੇ ਨੂੰ ਹੱਥ। ਹਾਂ ਤੇ ਪੁਲਿਸ ਵਾਲੇ ਇੰਜ ਮਾਰ ਦੇਣਾ ਸੂਟ, ਇਹਨਾਂ ਇੰਜ ਮਾਰਿਆ ਕਹਿੰਦੇ। ਜਾ ਕੇ ਦੁਕਾਨ ਤੇ ਉਹਨੇ ਕਿਹਾ ਸੀ ਇੱਕ ਫਲੂਟ ਚਾਟ ਲਾਓ ਜੀ। ਕਿਹੜੀ ਫਲੂਟ ਚਾਟ? ਉਹ ਗੱਡੀ ਅਫੀਸ਼ੀਅਲ ਹੋ ਜਾਣੀ ਸੀ, ਕਵਾਲਾ ਵਾਲੀ ਵੈਗਨ ਦੇ ਅੱਗੇ ਝੰਡਾ ਲੱਗਾ ਜਾ ਰਹੇ ਜੀ ਵੱਡੀ ਛੱਤ ਵਾਲੀ। ਨਹੀਂ ਨਾਮ ਹੀ ਹੋਰ ਕਿੱਥੋਂ ਆਇਆ? ਇੰਤਖਾਬੀ ਨਿਸ਼ਾਨ ਇਲੈਕਸ਼ਨ ਦੇ ਖਲੋਤੇ ਦੇ ਖਾਨ ਸਾਹਿਬ ਦਾ ਇੰਤਖਾਬੀ ਨਿਸ਼ਾਨ ਕਿੱਦਾਂ ਹੈ ਨਾ? ਤਬਲਾ ਆਹ ਤਾਨਪੁਰਾ ਜੀਲਾ ਖਾਨ ਹੈ। ਹਾਂ ਸਰ ਹਲਕਾ ਹੈ ਨੰਬਰ ਉਮੀਦਵਾਰ ਬਰਾਈ ਕਾਉਂਸਲਰ ਸ਼ਾਕੇ ਖਾਨ। इंतखाबी निशान बजने वाला घड़ा। ਆਹੋ सादा नहीं ਯਾਰ ਉੱਥੇ ਅਸੈਂਬਲੀ 'ਚ ਨਾ ਕਹਿਣਾ ਸੀ ਮੈਂ ਸੱਚ ਬੋਲਦਾ, ਨਹੀਂ ਤਾਂ ਮੇਰੀ ਤਾੜੀ ਵਾਲੇ ਕੋ ਪੁੱਛ ਲਓ। ਚੌਧਰੀ ਨੇ ਪੰਚਾਇਤ ਚ ਕਹਿਣਾ ਸੀ ਪੁੱਤਰ ਮਾਫ ਕਰਨਾ ਹੈ ਕਿ ਮੌਲਾ ਤੇ ਡੋਰੀਆ ਤੇ ਟੁੱਟੀ। ਯਾਰ ਵੀ ਸਦਾ ਦਾ ਮੇਰੇ ਕੋ ਦਿੱਤੀ ਨਹੀਂ ਜਾਣੀ, ਉਹ ਵੀ ਹੁਣ ਆਪਣਾ ਮਾਂ ਹੈ, ਤੂੰ ਵੀ ਆਪਣਾ ਮਾਂ। ਮੁਜ਼ੰਮਤ ਕਰਦੇ ਨਾ 1 ਮਿੰਟ ਦੀ ਖਾਮੋਸ਼ੀ, ਤੇ ਅਸੈਂਬਲੀ ਦੇ ਵਿੱਚ ਜਦੋਂ ਉਹ ਹੋਣੀ ਸੀ ਹਕੂਮਤ ਸਾਰੇ ਝੋਲੀ ਚੁੱਕਿਆ ਚ ਖਲੋਤੇ ਹੋਣੇ ਸੀ। ਸਦਰ ਨੇ ਕੌਮ ਦਾ ਖਿਤਾਬ ਕਰਨ ਗਏ, ਲੋ ਖਿਤਾਬ ਤਾਂ ਹੁੰਦੇ ਰਹੇ ਭਰਾ ਜਾ ਤੂੰ ਸੁਣਾਏਗਾ ਪਹਿਲੇ ਅਭੀ ਤੂੰ ਖਿਤਾਬ ਕਰ। ਨਹੀਂ ਯਾਰ ਸੁਰ ਚ ਹੋਣਾ ਸਾਰਾ ਮੁਲਕ। सही गल है ਲੈ ਸੁਰ ਚ ਉਹ ਨਹੀਂ ਉਸਤਾਦ ਜੀ ਕੀ ਹੈਰਾਨ ਆ। उस्ताद जी लो पिच दे बंदे ने आस्ता आस्ता ਹਾਂ ਸਲੋ ਸਲੋ ਮੁਹੱਬਤ ਵਾਲੇ ਪਿਆਰ ਵਾਲੇ। ਜਦੋਂ 100 ਦੀ ਗੱਲ ਸਦਰ ਨੇ ਆਇਆ ਕਹਿਣਾ ਸੀ ਨਾ ਇੱਥੇ ਉਹਦੇ ਫਰੰਚ ਦੇ ਕਿਸੇ ਉਹਨੇ ਕਹਿੰਦਾ ਹਾਏ ਫਿੱਟੇ ਨੂੰ ਕਹਿਤਾ ਮੂੰਹ ਚ ਮੁੱਕਾ ਦਿੱਤਾ ਮੈਂ ਕੈਸਾ ਹੈ ਬਤਾਵਾ ਬਾਹਰ ਆਉਂਦੇ ਆ ਬੇਟੇ। ਹਾਂ ਉਹਨਾਂ ਨੇ ਸਿਰਫ ਇਹ ਗੱਲਾਂ ਸੁਣਾਇਆ ਕਰਨਾ ਸੀ ਐਵੇਂ, ਉਹ ਯਾਰ ਮੈਂ ਤੇਰਾ ਦੌਰਾ ਕਰਕੇ ਆਇਆ, ਤੇਰਾ ਥੋੜਾ ਮੈਂ ਇੰਜੋਏ ਕਰ ਰਿਹਾ। ਉਹਨੇ ਕਹਿੰਦਾ ਬੋਰ ਹੋਣਾ ਸੀ, ਮੈਂ ਕਿਹਾ ਚਲੋ ਦੌਰਾ ਕਰ ਲਈਏ। ਹਾਂ ਅਸੈਂਬਲੀ ਦੇ ਵਿੱਚ ਲੜਦੇ ਹੋਣਾ ਸੀ, ਉਹਨਾਂ ਕਹਿਣਾ ਸੀ ਇਹ ਦਰਦਾਰੀ ਖਾਨ ਤੇ ਵੇਖ ਲੋ ਕੁਝ ਕੀ ਹੋਇਆ, ਆ ਤੂੰ ਵੀ ਬੋਲ ਤੇਰੀ ਦਾੜ ਥੱਲੇ ਰੋੜ ਆਇਆ ਬੇਟੀ। नारायण के बाद नो गो एरिया करा ਪੈਂਦੇ ਸੱਚੇ ਹੀ ਇਹਨਾਂ ਨੇ ਮਰੀ ਵਾਲਾ ਇਲਾਕਾ ਇਹਨਾਂ ਨੇ ਕਿਸੇ ਹੋਰ ਮੁਲਕ ਨੇ ਇਹ ਤੁਸੀਂ ਲੈ ਲਓ ਹੈ ਦਾਵਤ ਦੇਣੀ ਸੀ ਭਾਈ ਮਰੀ ਤੇ ਕਬਜ਼ਾ ਕਰਨਾ ਜੀ। ਜਾਂ ਉਹਨਾਂ ਨੇ ਬੈਨ ਕਰਕੇ ਗਲਾਇਆ ਹੋਣਾ ਸੀ ਤਾਂ ਕਿਆਮਤ ਇਹ ਰਸਤਾ ਬੰਦ। ਉਹਨੇ ਗਿਲਾ ਕਰ ਲੈਣਾ, ਦੇਖ ਲੋ ਇਹਨੇ ਰੈਲੀ ਕੱਢੀ ਉਹ ਵੀ ਮਸੂਰੀ ਸੀ, ਸਰਚ ਨਸੀ ਹੈਗੀ। ਇੱਕ ਹੁਣ ਇੱਕ ਇਲੈਕਸ਼ਨ ਵਾਲਾ ਰਾਤੀ ਤਕਰੀਰ ਕਰਕੇ ਗਿਆ ਵਾ, ਤੇ ਅਗਲੇ ਦਿਨ ਉਹਦੇ ਜਿਹੜਾ ਮੁਕਾਬਲਾ ਦਿਖਾਣਾ ਉਹਦੀ ਤਕਰੀਰ ਹੈ, ਤੇ ਉਹਨੇ ਸ਼ੁਰੂ ਕੀਤਾ ਹੈ ਰਾਤੀ ਸੁਣਿਆ ਕੂੜ ਨੂੰ ਸੁਣਦੇ ਰਹੇ ਹੈ ਤੁਹਾਨੂੰ ਵੀ ਅਕਲ ਮੌਤ ਕੋਈ ਨਹੀਂ ਉਹ ਬਿੱਜੀ ਦਾ ਹੱਥ ਹੀ ਨਹੀਂ ਮੈਚ, ਉਹਨੇ ਹੰਬਲਾ ਕੀ ਠੀਕ ਕਰਨਾ ਹੈ ਨਾ। ਐਸਾ ਚੋਂ ਕਤਲ ਦੇ ਮੁਜਰਮ ਨੂੰ ਕਹਿਣਾ ਚੱਲ ਇੱਜ਼ਤ ਨਾ ਕਰੀ ਜਾ ਗੱਲਾਂ ਚ ਭਾਜੀ ਗੱਲ ਇਹ ਹੈ, ਸਾਰੀ ਆਮ ਜਨਤਾ ਖੜੀ ਹੈ, ਮੈਂ ਤੁਹਾਨੂੰ ਨਹੀਂ ਕਹਿਣਾ ਵੀ ਮੈਨੂੰ ਵੋਟ ਪਾਓ, ਇਹ 27 ਮਹੀਨੇ ਖਾ ਕਹਿ ਦਵੇ ਉਹਨੂੰ ਪਾ ਦੇਣਾ, ਨਹੀਂ ਤੇ ਫਿਰ
ਜੀ ਵਾਹ। ਲੈ ਵੀ ਇੱਕ 27 ਪੇਸ਼ ਕਰਨ ਲੱਗਾ ਵੀ ਸਾਰੇ ਮਹੱਲਿਆਂ ਨੂੰ ਇਹ ਮਾਨੇ ਖਾ ਕਹਿ ਜਵੇ ਤੇ ਜਾਓ ਉਹਨੂੰ ਵੋਟ ਪਾ ਦੇਣਾ, ਨਹੀਂ ਤੇ ਫਿਰ ਦੇਖ ਲੈਣਾ ਆਪਾਂ ਭਰਾ ਦਾ ਹੱਕ ਹੈ। ਤਲੀਮ ਦਾ ਸ਼ੋਭਾ ਬੜਾ ਹੋਣਾ ਸੀ ਉਸਤਾਦ ਜੀ, ਸਕੂਲਾਂ ਦੇ ਨਾਮ ਬੜੇ ਅਜੀਬ ਹੋਣੇ ਸੀ। MC 27 ਸਕੂਲ। MC 27 ਹਾਂਜੀ। ਸਵਾਲ ਵਿੱਚ ਇਦਾਂ ਹੋਣਾ ਸੀ ਬਰੇ ਆਜ਼ਮ ਗਿਟਾਰ ਕਟਕਾ ਕਿੱਥੇ ਆ? चलो भाई बच्चों कल वाला कुछ सबक सुनाओ। तो एक बच्चे ने कहना है कि झांझरिया पहना दो, बिंदिया भी चमका दो। ਬੱਚਿਆਂ ਨੂੰ ਸਵਾਲ ਵੀ ਡਿਫਰੈਂਟ ਆਣੇ ਸੀ। ਸਲਾਮਤ ਅਲੀ ਨੇ ਮਹਿਦੀ ਹਸਨ पे कितने हमले किए? नहीं यार ना वैसे यार। ਉਹ ਜਸਟ ਐਜ਼ ਏ ਅਜ਼ਰਾਏ ਮਜ਼ਾਕ ਹੀ ਕਰੇ ਉਸਤਾਦ ਜੀ। नहीं सलामत अली खान मेथी हिसाब से जिंदगी में कितनी बार मिले? ਹਾਂ ਪਾਕਿਸਤਾਨ 'ਚ ਮੋਬਾਈਲ ਆ ਗਏ ਉਹਨਾਂ ਦਾ ਨਾਮ ਚੇਂਜ ਹੋ ਜਾਣੇ ਸੀ, Samsung 20 ਅੰਤਰਾ। नहीं ਇਹਦਾ ਨਾਮ ਸੀ ਸਾਮ ਸੰਗਤ। ਅਸੰਗਤ। ਨਹੀਂ ਤੇ ਉਸਤਾਦ ਜੀ ਇਹਨਾਂ ਦੀਆਂ ਸਜ਼ਾਵਾਂ ਕੀ ਹੋਣੀਆਂ ਸੀ? ਅਗਰ ਅਫਸਰ ਨੇ ਕੀ ਸਜ਼ਾ ਦੇਣੀ ਸੀ? ਉਹ ਤੇ ਆਪ ਯਾਰ ਰਹਿਮ ਦੇ ਲੈ। ਮੈਂ ਅਦਾਲਤ ਚੋਂ ਕੀ ਸਜ਼ਾ ਹੋਣੀ ਸੀ ਵੀ ਇੱਕ ਬੰਦੇ ਨੂੰ 6 ਮਹੀਨੇ ਦੀ ਸਜ਼ਾ ਨੂੰ ਇਦਾਂ ਮਤਲਬ ਸਜ਼ਾ ਕੀ ਹੋਣੀ ਸੀ? 10 ਸਾਲ ਕੈਦ ਬਾਮਸ਼ੱਕਤ ਚਾਹਤ ਫਤਿਹ ਅਲੀ ਖਾਨ ਸੁਣੋ ਐਸ ਹਾਂ ਇੱਕ ਕਮਰੇ ਦੇ ਵਿੱਚ 10 ਸਾਲ ਚ ਤੇ ਲਾਸ਼ਾਂ ਹੋਣੀਆਂ ਉਹਨਾਂ ਦੀਆਂ। ਇਹ ਤੇ ਤਾਈ ਨਵੀਂ ਮਰ ਜਾ। ਉਹਨਾਂ ਨੇ ਤਾਂ ਜੀ ਮਰੀ ਦੇ ਵਿੱਚ ਜੇਲ੍ਹ ਬਣਾਈ ਹੋਣੀ ਸੀ। ਇਹਨੂੰ 3 ਮਹੀਨੇ ਮਰੀ ਜੇਲ੍ਹ, ਜਿਵੇਂ ਕਾਲਾ ਪਾਣੀ ਜੇਲ੍ਹ ਠੰਡਾ ਪਾਣੀ ਜੇਲ੍ਹ ਹੋਣੀ ਸੀ। ਉਹਦੀ ਸਜ਼ਾ ਹੋਣੀ ਸੀ 6 ਮਹੀਨੇ ਇਹਨੇ ਗੇੜੀ ਜਣਾ ਜੇਲ੍ਹ ਦੇ ਗੇਟ ਦੀ ਕੁੰਡੀ ਖੋਲਣੀ ਸਰਦੀਆਂ ਨੂੰ। ਸਰਦੀਆਂ ਵੀ ਇੱਕ ਬੰਦੇ ਜੇਬ ਕੱਟੀਆਂ ਨੇ ਦਸੰਬਰ ਦੀ ਰਾਤ ਵਿੱਚ ਬਾਹਰ ਖੜਾ ਕਰ ਦੋ ਬਸ ਕਮੀਜ਼ ਲਾ ਕੇ ਇਹਨਾਂ ਦੀ। ਇਹਨੂੰ ਸਜ਼ਾ ਸੁਣਾਈ ਦਸੰਬਰ ਦੀਆਂ ਰਾਤਾਂ ਚ ਕਮੀਜ਼ ਲਾ ਕੇ ਬਾਹਰ ਖੜਾ ਕਰ। ਇਹ ਤਾਂ ਉਹਨੇ ਕਹਿੰਦੇ ਰਹਿਮ ਵਾਲੀ ਜਾ ਰਹਿਮ। ਉਹਨੇ ਇਹਦੀ ਨਹੀਂ ਅਪੀਲ ਕਰ। ਜਦੋਂ ਇਹ ਕਹਿੰਦੀ ਮੈਂ ਹਾਈ ਕੋਰਟ ਜਾਊਂਗਾ। ਉਸਤਾਦ ਜੀ ਦੇ ਹਾਲੀ ਜਾਂਦੀ ਸੀ ਕਿ ਰਹਿਮ ਸਾਜੀ ਕਾ रहम साजी का क्या करना से इसकी सारी रजाइयां जब्त कर ली जाए। लेकिन ਇਹਨਾਂ ਪੋ ਮਾਗਦੀਆਂ ਰਾਤਾਂ 'ਚ ਸਿਰਫ ਪਤਲੀ ਜੀ ਚਾਦਰ ਦੇਣੀ ਰਾਤ ਨੂੰ ਸੌਣ ਲਈ। ਜੱਜ ਨੇ ਕਹਿਣਾ ਸੀ ਇਹਨੂੰ ਪਾਜਾ ਲਾਓ ਤੇ ਵਕੀਲ ਕਹਿੰਦਾ ਹੈ ਵੀ ਕਿਸੇ ਦਾ ਧੀ ਪੁੱਤ ਹੈ। ਨਹੀਂ ਉਹਨੇ ਕਹਿਣਾ ਇਹਨੇ ਸਲਾਹ ਚੋਰੀ ਕੀਤੀ, ਇਹਨੂੰ ਸਾਵਣ ਭਾਦੋ ਦੀਆਂ ਬਾਰਿਸ਼ਾਂ ਪੂਰੀਆਂ ਦੇ ਸਿਰ ਤੇ ਚਲਾਓ, ਇਹਨੂੰ ਚੱਲੇ। ਜਦੋਂ ਬਾਰਿਸ਼ਾਂ ਮੈਨੂੰ ਬਾਹਰ ਖਿਲਾਰ ਦੇ ਡਿਕੇਟ ਦੀ ਸਜ਼ਾ ਤੇ ਉਹਨੇ ਬਾਹਰ ਖਲੋਤੇ ਬਾਰਿਸ਼ ਪੈ ਰਹੀ ਨਾਲ ਉਹਨੇ ਕਹਿਣਾ ਓਏ ਜੁਰਮ ਨਾ ਕਰੇ ਓਏ ਕੋਈ। ਅੱਛਾ ਚੋਰੀ ਦੀ ਸਜ਼ਾ ਨਾ ਹੱਥ ਲਾਉਣਾ, ਉਹਦੀ ਹੋਣੀ ਸੀ ਚੋਰੀ ਦੀ ਸਜ਼ਾ ਵੀ ਹੱਥ ਠੰਡਾ ਕਰ ਦੇ। ਇਹਦਾ ਠੰਡੇ ਪਾਣੀ 'ਚ ਹੱਥ ਡੁਬੋ ਦਿਓ 2 ਮਿੰਟ। ਹਾਂ ਉਹ ਤਲਾਕ ਸਜ਼ਾ ਦੇਣੀ ਸੀ ਨਾ। ਉਹ ਫਰਿੱਜ ਦਾ ਉੱਪਰਲਾ ਬੰਦਾ ਬੋਲ ਕੇ ਤਾਂ ਮੂੰਹ ਅੰਦਰ ਕਰ। ਉਹ ਵੀ ਇਬਰਤਨਾਕ ਸਜ਼ਾ। ਜੇਬ ਕਤਰਨ ਕਰਨਾ ਸੀ ਇਹਨੂੰ ਘੰਟਾ ਬਰਫ ਵਾਲੇ ਫੱਟੇ ਤੇ ਬਿਠਾ ਦੋ ਬਸ। ਓਏ ਨਾ ਮਾਰਨਾ ਹੀ ਉਹਨੂੰ। ਉਹਦਾ ਤਲਾਕ ਹੀ ਨਹੀਂ ਸੀ ਦਿਆ ਕਿ ਨਹੀਂ ਸੀ ਕਹਿੰਦਾ ਤਲਾਕ ਨਥੀ ਨਹੀਂ ਤੇ ਕਤਰੇ ਨਾਲ ਇਦਾਂ ਹੋਣਾ ਸੀ ਕਿ ਉੱਪਰ ਬਰਫ਼ ਰੱਖ ਦੋ ਤੇ ਬਰਫ਼ ਜਿਹੜੀ ਪਿਘਲਦੀ ਨਾ ਇੱਕ ਕਤਰਾ ਉਹਦੇ ਸਿਰ ਤੇ ਪਵੇ ਤੇ 50 ਰੁਪਏ ਦੀ ਬਰਫ਼ ਜਦੋਂ ਖੁਰਜੇ ਦੀ ਸਜ਼ਾ ਪੂਰੀ। ਇੱਕ ਕਾਲਜ से बाहर लिखा होना सीगा इस्लामिया कॉलेज लूरियों के लिए ਹੈ इस्लामिया कॉलेज लूरियों के लिए पिपराए खवातीन। ਇਸਲਾਮੀਆ ਕਾਲਜ ਫॉर ਲੂਰੀ ਲੂਰੀਜ਼। ਇਹਦੇ ਲਿਖਿਆ ਵੀ ਹੋਣਾ ਸੀ ਲੂਰੀਓ ਕੋ ਲੈ ਤਾਂ ਇੰਤਜ਼ਾਮ ਹੈ। ਲੂਰੀਓ ਕੇ ਲਈ रेस्टोरेंट में ਆਹੋ लूरियों के अच्छा। लिए पर्दे का इंतजाम है। ਅਰਸ਼ਦ ਨਦੀਮ ਨੇ ਜਿੱਤ ਕੇ ਆਉਣਾ ਸੀ ਨਾ ਤੇ ਉਹਨੂੰ ਉਹਨਾਂ ਦਾਤ ਦੇਣੀ ਸੀ। ਆ ਬਹੁਤ ਚੰਗਾ ਕੀਤਾ, ਪਰ ਇਹ ਕੀ ਗੱਲ ਸੀ, ਜ਼ਰੂਰੀ ਸੀ ਵੀ ਐਡੀ ਦੂਰ ਨੇ ਦਾ ਦੁਸ਼ਮਣਾਂ ਦੀ ਹਿੱਕ ਚ ਨਿਗਾਹ ਮਾਰਿਆ ਹੁੰਦਾ। ਉਹ ਤਾਂ ਚੇਜਾ ਕਰਨਾ ਸੀ ਹਾਏ ਉਧਰ ਨਹੀਂ ਜਾ ਸੁੱਟਦਾ ਉਧਰ ਕੋਈ ਦੁਸ਼ਮਣ ਖੜਾ ਸੀ ਉਹਨੇ ਆ ਮਾਰਿਆ। 2 ਵਜੇ ਕਰਕੇ ਜੀ ਇਹ ਹੈ ਭਾਜੀ ਇਹ ਨੇਜ਼ੇ ਦੇ ਵਿੱਚ ਲੈ ਕੇ ਆਏ ਨੇ 골ਡ ਮੈਡਲ। ਸਾਡਾ ਇਹ ਦੀਨਾ ਖਾਂ ਚੇਜ਼ੇ ਦੇ ਵਿੱਚ ਲੈ ਕੇ ਇਹ ਚੇਜ਼ੇਬਾਜ਼ੀ ਕਰ ਰਿਹਾ ਬੱਚਾ। ਇਹਦੇ ਸੇ ਬਾਜੀ ਸਾਰੀ ਦੁਨੀਆ ਤੇ ਸਰਚ ਇੰਜਣ ਹੈ, ਇੱਥੇ ਸੁਰਚ ਇੰਜਣ ਹੋਣਾ ਸੀ। ਸੁਰ ਚਿੰਜਣ। ਟੀਚਰ ਨੇ ਕਹਿਣਾ ਸੀ ਬੇਟਾ ਅੱਛੇ ਕੰਮ ਕਰਨੀ ਤੇ ਬਹੁਤ ਬਾਣਾ ਹੋਣਾ ਜੀ ਤੁਹਾਡੇ ਨਾਲ। ਹੁਣ ਲੋਕਾਂ ਨੇ ਕਹਿਣਾ ਸੀ ਇਹ ਸੁਰ ਤੇ ਕੈਮਰੇ ਇਮਰਾਨ ਖਾਨ ਅਸੀਂ ਤੇਰੇ ਨਾਲ ਹੀ ਆ। ਫਰੀਦ ਖਾਨ ਤਰਾਨਾ ਚੱਲਣਾ ਸੀ ਇਸ ਪੰਚਮ ਕੇ वज़ीर आज़म ने क्या करना सी ढोल को मिलत दे वसीतर मुफादली ਢੋਲ ਕੋ ਮਿਲਦਾ। ਯਾਰ ਨਾਦਰੀਨ, ਅੱਛਾ ਤੁਹਾਨੂੰ ਵੈਸੇ ਅੱਧੀਆਂ ਦੀ ਗੱਲਾਂ ਦੀ ਸਮਝ ਲਓ। ਪੰਚਮ ਹੁੰਦਾ ਕਿ ਪੰਚਮ ਹੁੰਦਾ ਵਾ
ਸਾਰੇ ਗਾ ਮਾ ਪਾ, ਆਹ ਜਿਹੜਾ ਪਾ ਹੁੰਦਾ ਨਾ, ਇਹਨੂੰ ਸੁਰ ਨੂੰ ਕਹਿੰਦੇ ਪੰਚਮ। ਉਹ ਬੜੇ ਬੜੇ ਵੱਡੇ ਨਹੀਂ ਵਿੱਚ ਨਹੀਂ ਵੀ ਨਾ ਕਈਆਂ ਨੂੰ ਪਤਾ ਹੁੰਦਾ ਨਾ, ਉਹ ਪੰਚਮ ਕਹਿੰਦੇ ਨੇ। ਪਾ ਜਿਹੜਾ ਸੁਰ ਆ ਸਾਰੇ ਗਾ ਮਾ ਪਾ, ਉਹਨੂੰ ਕਹਿੰਦੇ ਪੰਚਮ। ਜਿਹੜੇ ਕਹਿੰਦੇ ਇਸ ਪੰਚਮ ਕੇ ਸਾਏ ਤਲੇ, ਹਨਾ। ਯਾਰ ਕੀ ਮਜ਼ਾ ਹੋਵੇ ਵੀ ਅਸੈਂਬਲੀ ਦੇ ਵਿੱਚ ਉਹ ਵਜ਼ੀਰ ਆਜ਼ਮ ਆਇਆ ਤੇ ਉਹਨੇ ਮੋਢੇ ਤੇ ਸਾਫਾ ਰੱਖਿਆ। ਸੰਭਲੀ ਦੇ ਵਿੱਚ ਅੰਦਰ ਵੜਦੇ ਹੀ ਟਾੜੀ ਕਹਿ ਰਿਹਾ ਹੈ ਵੀ ਸੰਭਲੀ ਪੁੱਛਦੀ ਹੈ ਉਹ ਤੋਂ ਉੱਠਦੇ ਗਏ ਤਾਂ ਨੈਸ਼ਨਲ ਅਸੈਂਬਲੀ। ਯਾਰ ਅੱਛਾ, ਬਹੁਤ ਸਾਰੇ ਮੁਲਕਾਂ 'ਚ ਜਿਹੜੇ ਮਤਲਬ ਸਦਰ ਆਪਣਾ ਕਿੰਗ ਸਿਸਟਮ ਹੋਏ ਨੇ ਸਰ ਜੀ, ਉਹਨਾਂ ਨੇ ਆਪਣੇ ਰਾਈਜ਼ ਕੀਤੇ ਨੇ ਜਿਹੜੇ ਕਵਾਨੀਨ ਨੇ। ਉਹਨਾਂ ਨੇ ਕਿਹਾ ਜੀ ਭਾਈ ਮੈਂ ਏਦਾਂ ਚੱਲਣਾ। ਤੁਹਾਨੂੰ ਦੇਖੋ ਇੰਡੋਨੇਸ਼ੀਆ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਹੱਜ ਕਰਨ ਦਾ ਵੀ ਜ਼ਰੂਰੀ ਕਹਿ ਦਿੱਤਾ ਕਿ ਹੱਜ ਕਰੋ, ਠੀਕ ਹੈ। ਬਹੁਤ ਸਾਰੇ ਮੁਲਕਾਂ 'ਚ ਆਪਣੀ ਗੱਲ ਮਨਵਾਉਂਦੇ ਨੇ। ਉਹ ਭਾਈ ਨਾ ਸਿਸਟਮ ਜਿਹੜਾ ਚੱਲਦਾ ਪਿਆ ਵਾ FBR ਵਾਲਾ, ਇੰਨੀ ਸਖਤੀ ਹੋ ਗਈ ਹੈ। ਹਾਂਜੀ ਉਹ ਕਹਿੰਦਾ ਜੀ ਜਿਹਦਾ ਜਿਹੜਾ ਟੈਕਸ ਮਤਲਬ ਨਹੀਂ ਨਾ ਦੇ ਰਿਹਾ, ਜਿਹਦਾ ਬਣਦਾ ਵਾ ਇੱਕ ਮਕਸੂਦ ਇੱਕ ਲਿਮਟ ਤੱਕ ਜਿਹਦੇ ਤੇ ਲਾਗੂ ਉਹਨਾਂ ਨੇ ਕੀਤਾ ਹਕੂਮਤ ਨੇ, ਉਹਦਾ ਨਾ ਵੀਜ਼ਾ ਲੱਗਣਾ, ਨਾ ਬਾਹਰ ਸਫ਼ਰ ਕਰ ਸਕਦਾ। ਈਵਨ ਕਿ ਦਿਲ ਕਰੇ ਤੇ ਡਾਇਗੋ ਦੀ ਟਿਕਟ ਵੀ ਨਾ ਮਿਲੇ ਨੂੰ ਦੂਜੇ ਸ਼ਹਿਰ ਜਾਣ ਲਈ। FBR ਨਾਲ ਟੈਕਸ ਫਾਈਲਰ ਨੌਨ ਫਾਈਲਰ ਤੁਸੀਂ ਤੂੰ ਜਿਹੜੇ ਤੈਨੂੰ ਪੈਸੇ ਮਿਲਦੇ ਟੈਕਸ ਕੱਟ ਕੇ ਮਿਲਦੇ ਹਾਂ ਤੂੰ ਈਜ਼ੀ ਹੈ। ਲੇਕਿਨ ਅਗਰ ਤੂੰ ਆਪ ਬਿਜ਼ਨਸ ਕਰ ਰਿਹਾ ਕੋਈ, ਹੁਣ ਤੁਹਾਨੂੰ ਗੱਲ ਦੱਸੀਏ ਕਿ ਤੁਸੀਂ ਲਾਇਸੈਂਸ ਦਾ ਰੌਣਾ ਰੋਈ ਜਾਂਦੇ, ਮੈਂ ਫਾਈਲਰ। ਹਾਂ ਸਹੀ ਗੱਲ ਆ, ਉਹ ਤੂੰ ਸਾਰੇ ਵੈਸੇ ਹੀ ਫਾਈਲਰ ਆ ਬਾ ਬੇਟਾ। ਅੱਛਾ ਸੰਭਲੀ ਚੋਂ ਜਿਵੇਂ ਨਹੀਂ ਹੁੰਦਾ कि एक दूसरे को तंज कर देंगे। देखें मेरे दोस्त माशाल्लाह खुद इनको इनके मोहल्ले वालों ने वोट नहीं दिए और वो ये बात कर रहे हैं, ऐसा कहते हैं ना कि हुण खान साहब ने दूजे ਨੂੰ ਕੀ ਕਰਿਆ ਕਰਨੇ। देखो जी स्पीकर साहब, हाँ ਬਈ ਲੋਕੀ ਭੁੱਲ ਜਾਂਦੇ ਵੀ ਪਿਛਲੇ ਮਹੀਨੇ ਇੱਕ ਬਰਾਤ ਤੋਂ ਕੀ ਜ਼ਲਾਲਤ ਹੋਈ ਹੈ ਹੈ ਨਾ। ਆਹੋ ਇਹ ਇੱਧਰ ਬੈਠੇ ਨੇ ਭਾਜੀ ਮੇਰੇ, ਹੈ ਤੇ ਪੜ੍ਹਾਈ ਨੇ ਬੜਾ ਟਾਈਮ, ਲੇਕਿਨ ਇਸ ਟਾਈਮ ਜ਼ਰਾ ਹੋ ਗਏ ਥੋੜੇ ਵੀ ਸਪੀਕਰ ਸਾਹਿਬ ਵੀ ਕਿਸੇ ਦੇ ਘਰ ਗਏ ਨੇ, ਬੱਚਾ ਹੋਇਆ, ਠੀਕ ਹੈ, ਠੰਡਾ ਪਾਣੀ ਉਹਨਾਂ ਨੇ ਉੱਤੋਂ ਪਾਤਾ, ਅੱਜ ਭੁੱਲ ਗਏ ਨੇ ਇੱਥੇ ਬੈਠੇ ਸਾਨੂੰ ਗੱਲਾਂ ਕਰਨੇ। ਉੱਥੇ ਗੱਲ ਵੀ ਏਦਾਂ ਦੀ ਦੁਸ਼ਮਣੀ ਚੱਲਣੀ ਸੀ। ਪਤਾ ਤੁਸੀਂ ਮੌਲੂ ਖਾਂ ਦੀ ਸਾਈਡ ਲੈ ਰਹੇ, ਮੌਲੂ ਖਾਂ ਦੀ ਜਿਹਨੂੰ ਤਬਲੇ ਵਾਲਾ ਕੁੱਟ ਗਿਆ, ਦੱਸੋ ਇਹਨੇ ਕੀ ਤੁਹਾਨੂੰ ਸਾਹਮਣਾ। ਐਂਕਰ ਵੀ ਇਦਾਂ ਦੇ ਬਣੇ ਸੀ, ਉਹਨਾਂ ਨੇ ਕਹਿਣਾ ਸੀ ਇਹ ਨਾਜ਼ਰੀਨ ਇੱਥੇ ਲਿਆਜ਼ ਖਾਂ ਖਲੋਤਾ, ਹੁਣ ਉਹਦੇ ਕੋਲ ਚੱਲਨੇ ਪੁੱਛਨੇ ਲਿਆਜ਼ ਖਾਂ ਬੇਟੇ ਕੀ ਹਾਲਾਤ ਹੈ ਇੱਥੋਂ ਦੇ। ਸਾਡੀ ਲਾਈਨ ਤੇ ਮੌਜੂਦ ਨੇ ਸਾਡੇ ਨੁਮਾਇੰਦੇ ਲਿਆਜ਼ ਖਾਂ, ਇਹ ਨਾਲ ਉਹਨਾਂ ਦੇ ਨਾਲ ਸ਼ਫੀਕਾ ਕੈਮਰਾਮੈਨ। ਮੈਂ ਕਿਹਾ ਲਿਆਜ਼ ਖਾਂ ਕੀ ਹਾਲਾਤ ਹੈ ਇੱਥੋਂ ਦੇ। ਇਹ ਜੀ ਤੌਬਾ ਤੌਬਾ ਹੋਈ ਪਈ ਹੈ ਜੀ, ਓ ਹੋ ਵੀ ਇਹਦਾ ਤਾਂ ਪਾਣੀ ਅੱਲਾ ਮਾਫੀ ਤੂੰ ਹੈ ਵੀ ਬਾਰਿਸ਼ ਬਹੁਤ ਹੋਈ ਹੈ, ਗੱਡੀਆਂ ਗੁੱਡੀਆਂ 2-4 ਡੁੱਬ ਗਈਆਂ ਹੈ। ਹਾਂ ਤੇ ਹਾਂ ਪੰਜਾਬ ਬੈਂਡ ਵਾਲਿਆਂ ਦਾ ਟਾਂਗਾ ਵੀ ਜਾਂਦਾ ਰਿਹਾ। ਡਰਮ ਬਜਾਓ ਫਰਕਾਨ ਹਮ ਟਾਂਗਾ ਤੇ ਉਹਨਾਂ ਨੇ ਬੌਗਾ ਕਰ ਲਿਆ, ਘੋੜਾ ਬੜੀ ਮੁਸ਼ਕਿਲ ਰੱਸੇ ਰੁੱਸੇ ਪਾ ਕੇ ਖਿੱਚ ਲਿਆ ਉਹਨਾਂ ਨੇ ਵਾਪਸ। ਹੁਣ ਦੇਖੋ ਕਿੱਦਾਂ ਜਾਂਦੇ ਪ੍ਰੋਗਰਾਮ ਤੇ, ਬਹੁਤ ਹਾਲਾਤ ਡਾਊਨ ਹੋਏ ਪਏ। ਨਹੀਂ ਤਾਂ ਰਾਸ਼ਨ ਵਾਲੀ ਗੱਡੀ ਬੱਗੇ ਉਹਨਾਂ ਦੀ ਆਈ ਕਿ ਨਹੀਂ ਯਾਰ। ਤੇ ਖਬਰਾਂ ਮੌਸਮ ਇਹ ਦੱਸਣਾ ਵਾ ਵੀ ਫਲਾਂ ਜਗ੍ਹਾ ਇਸ ਟਾਈਮ ਇੰਨੀ ਬਾਰਿਸ਼ ਹੋਈ, ਫਲਾਂ ਜਗ੍ਹਾ ਠੰਡ ਪੈ ਰਹੀ, ਉੱਥੇ ਮਾਈਨਸ ਇੰਨਾ ਵਾ, ਢਾੜੀ ਕੋਈ ਵੀ ਨਹੀਂ ਲੱਭ ਰਿਹਾ ਖਬਰਾਂ ਦੇਣ ਵਾਲਾ ਪੂਰੇ। ਇਹ ਖਬਰਾਂ ਗਰਮੀਆਂ ਚ, ਸਿਰਫ ਗਰਮੀਆਂ ਨਹੀਂ, ਖਬਰਾਂ ਨੇ ਖਿੱਚ ਧੂ ਕੇ ਬਹਾ ਵੀ ਦਿੱਤਾ ਇੱਕ ਇਹ ਮੌਸਮ ਦੀ ਖਬਰਾਂ, ਤੇ ਉਹਨਾਂ ਨੇ ਖਬਰ ਵੀ ਦੇਣੀ ਹੈ ਤੇ ਬਚਣਾ ਵੀ ਹੈ। ਤੇ ਉਸ ਵੇਲੇ ਕਹਿੰਦਾ ਗੱਲ ਇਹ ਹੈ ਜੀ ਆਪਣਾ ਹਾਲਾਤ ਮਾੜੇ ਹੀ ਹੈ ਵੀ ਮੌਸਮ ਜਿਹੜਾ ਨਾ ਜੀ ਉਹ ਮਤਲਬ ਬਹੁਤ ਕੂੜ ਹੋਇਆ ਪਿਆ ਵੀ ਪਸ਼ਾਵਰ ਦੇ ਵਿੱਚ 37 ਅੱਲਾ ਤੌਬਾ ਮਰ ਗਏ ਮੇਰੇ ਹੈ ਵੀ ਅੱਲਾ ਮਾਫੀ। ਇੱਧਰ ਕਿਤੇ ਮਰੀ ਵਾਲੀ ਸਾਈਡ ਤੇ ਸੁਣਿਆ ਮਾਈਨਸ ਤੇ ਗੱਲ ਟੱਪੀ ਪਈ ਹਨਾ। ਤੇ ਮੈਂ ਤੁਹਾਨੂੰ ਦੱਸਦਾ ਅਗਲੀ ਗੱਲ, 7.5 ਲੱਖ ਰੁਪਏ ਦਾ ਹੀਟਰ ਹੋਣਾ ਸੀ, 3500 ਦਾ AC ਹੋਣਾ ਸੀ। ਆਹੋ ਹਨਾ। ਤੇ ਜਿਹਨੇ 3500 ਵਾਲਾ 1.5 ਟਨ ਦਾ AC ਆ ਮਿਟਸੂਬਿਸ਼ੀ ਦਾ, ਉਹਨੇ 10 ਮੰਗਾ ਲਏ ਨੇ, ਰੱਖੇ ਨੇ, ਤੇ ਉਹਦਾ ਇੱਕ ਵੀ ਨਹੀਂ ਵਿਕਿਆ, ਤੇ ਉਹਨੇ ਰੱਖੇ ਵੀ ਗੋਦਾਮ ਚ ਨੇ। ਤੇ ਉਹ ਇੰਜ ਕਰਕੇ AC ਲੈਣਾ ਹੈ ਕੂੜਾ, ਉਧਰੋਂ ਦੀ ਪਿੱਛੋਂ ਦੀ ਜਾ ਕੇ ਕੱਢ ਕੇ ਲੈ ਜਾ, ਇੱਕ ਪੈਸੇ ਨੂੰ ਭੇਜਦੀ ਬੈਂਕ ਚ, ਦੁਕਾਨ ਤੇ ਨਾ ਲੈ ਕੇ ਆਈ ਮੇਰੇ।
ਕਿ ਉਹਨੂੰ ਪੂਰੇ ਇਲਾਕੇ 'ਚੋਂ ਫਿਟਿੰਗ ਕਰਨ ਵਾਲਾ ਨਹੀਂ ਲੱਭਣ ਦਿਆ ਕੋਈ। ਉਹ ਕਹੇ ਨਹੀਂ ਅਸੀਂ ਫਿੱਟ ਕਰਦੇ ਪਏ, ਨਿੱਕੇ ਨਿੱਕੇ ਬੱਚੇ ਪਰੇ। ਉਹ ਤਾਂ ਉਹਨਾਂ ਦੇ ਰੰਗ ਵੀ ਸਾਫ਼ ਹੋਣੇ ਸੀ, ਉਹਨਾਂ ਨੇ ਰੰਗ ਬੜਾ ਸਾਫ਼ ਪਾਈ, ਹੀਟਰ 'ਚ ਰਹੀਦਾ। 24 ਘੰਟੇ ਗੱਡੀ 'ਚ ਵੀ ਹੀਟਰ, ਬਾਹਰ ਵੀ ਹੀਟਰ 'ਚ ਰਹੀਦਾ। ਤੇ ਵਜ਼ੀਰ ਆਜ਼ਮ ਸਾਡਾ ਉਧਰ ਦੂਸਰੇ ਮੁਲਕ 'ਚ ਜਾਣ ਡਿਆ ਤਾਂ ਕਹਿੰਦੇ ਵੀ 40,000 ਸਾਲ ਹਕੂਮਤ ਰਹੀ ਹੈ ਖਾਨ ਸਾਹਿਬ ਸਦਰ ਦੀ, ਤੇ ਸਿਰਫ ਇੱਧਰ ਗਿਆ ਗਰਮ ਇਲਾਕਿਆਂ 'ਚ, UK ਅਮਰੀਕਾ ਗਿਆ ਹੀ ਨਹੀਂ। ਉਹਨਾਂ ਨੇ ਬਾਈਕਾਟ ਕੀਤਾ, ਕਹਿੰਦੇ ਸਾਡੇ ਲੱਗਦਾ ਹੀ ਕੁਝ ਨਹੀਂ। ਉਹ ਫੁੱਲ ਸਰਦੀ ਪੈ ਗਈ ਆ ਕਿ ਮੈਂ ਕਿਹਾ ਮੌਸਮਾਂ ਨੇ ਕਿਹਾ ਇਸ ਵਾਰੀ ਜ਼ਾਲਾ ਬਾਰੀ ਬਾਰਿਸ਼ਾਂ ਬਰਫ਼ ਹੋਣੀ, ਤੇ ਐਟਮ ਬੰਬ ਚਲਾ ਕੇ ਸੇਕਣ ਸਾਰੇ ਚਲਾ ਲੈ ਨਹੀਂ ਚੱਲਦੀ। ਬਸ ਜਾ ਵੱਜ ਗਿਆ ਤੇ ਇਹਨੇ ਹਾਏ ਕਿਸੇ ਦਾ ਧੀ ਪੁੱਤ ਥੱਲੇ ਦੇ ਦਿੱਤਾ ਹੈ। ਤੁਸੀਂ ਵੀ ਤਾਂ ਕੂੜੋ ਇੰਜ ਮੋਟਰਸਾਈਕਲ ਚਲਾ ਕੇ ਲੰਘ ਦੇਖ ਹੈ, ਤੇ ਸਭਾ ਵੀ ਥੱਲ ਰਿਹਾ ਨਾਲ। ਤੇ ਉਸ ਤੋਂ ਬਾਅਦ ਦੱਸ ਰਿਹਾ ਵੀ ਅੱਜ ਅਸੈਂਬਲੀ ਜਾ ਹੋਇਆ, ਇੱਥੇ ਐਕਸੀਡੈਂਟ ਹੋ ਗਿਆ। ਅੱਜ ਖਾਸ ਖਬਰਾਂ ਤੇ ਹਲਕੀ ਢੋਲਕ ਵੀ ਚੱਲ ਰਹੀ, ਨਾਲ ਢੋਲਕ ਵਾਲਾ ਬੈਠਾ ਇੱਧਰ। ਚੰਗੀਆਂ ਭਲੀਆਂ ਖਬਰਾਂ ਦਿੰਦਾ ਹੁੰਦਾ ਨਾ। ਅੱਜ ਤਾਂ ਮੌਸਮ ਜਿਹੜਾ ਉਹ ਧੁੰਦ ਦੀ ਵਜ੍ਹਾ ਤੋਂ ਮੋਟਰ ਵੀ ਬੰਦ ਹੈ ਵੀਰੇ, ਤੇ ਉੱਥੇ ਨਾਲ ਰੇਲੀ ਵੀ ਕੱਢੀ ਆ, ਕੁਛ ਸ਼ੈਤਾਨੀਆਂ ਨੇ ਟਾਇਰ ਸਾੜੇ ਆ। ਨਹੀਂ ਉਹਨੇ ਕਹਿੰਦੇ ਵਧੀਆ ਵਾਲੀ ਸਾਈਡ ਤੇ ਤੋਂ ਤੋਬਾ ਹੋਈ ਪਈ ਹਾਂ, ਜਣਾ ਹੈ ਤਾਂ ਸੁਭਾ ਲੈ ਕੇ ਆ ਕੇ ਨਹੀਂ ਤੇ ਉਹਨਾਂ ਨੇ ਇਸ ਕੌਮ ਨੇ ਅੱਗੋਂ ਜਿਹੜੇ ਰਾਣੇ ਟੱਕਰਨੇ ਸੀ ਉਹਨਾਂ ਨੂੰ ਮਾੜਾ ਗਈ ਕੀਤੀ ਨੇ ਰਾਣੇ ਵਾਲੀ। ਨਹੀਂ ਰਾਣੇ ਹੋਣੇ ਉਹਨੇ ਤੁਸੀਂ ਸਾਰੇ ਅਸੀਂ ਇਸ ਮੁਲਕ ਸਾਰੇ ਖਾਨ ਸਾਹਿਬ ਸੀ। ਜਦੋਂ ਦੀ ਕਿਸੇ ਹੋਰ ਦੀ ਗੱਲ ਕੀਤੀ, ਸਾਰੇ ਖਾਨ ਸਾਹਿਬ ਆ, ਰਕਸ਼ੇ ਵਾਲਾ ਵੀ ਸਵਾਰੀ ਵੀ। ਇਹ ਬੀਜੇ ਜਾਣੇ ਨਹੀਂ ਰਹਿਣਾ ਹਲੇ ਯਾਰ। ਬਾਰਬੀਕਿਊ ਫਾਸਟ ਫੂਡ ਚੱਲਣਾ ਨਹੀਂ ਸੀ, ਹਰ ਬੰਦੇ ਨੇ ਲੈ ਭਿੰਡੀ ਗੋਸ਼ਤ ਸੁਰੀਲਾ ਕਿਹਦਾ ਪੱਕਾ ਉਹਨੇ ਕਹਿਣਾ ਸੀ ਓਏ ਬਾਰਬੀਕਿਊ। ਦੇਖੋ ਜੀ, ਮੁਲਕ ਦੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਖਾਨ ਜੀ ਤੇ ਹਮਜ਼ਾ ਸ਼ਹਿਬਾਜ਼ ਸ਼ਰੀਫ ਖਾਨ, ਦੇਖੋ ਤੁਸੀਂ ਹਾਲਾਤ ਕੀ ਹੋ ਗਏ। ਹਾਏ ਹਾਏ, ਆਟਾ ਨਹੀਂ ਲੱਭ ਰਿਹਾ। ਟਰੰਪ ਆਇਆ ਤੇ ਉਹਨੂੰ ਕਹਿੰਦਾ ਉਹ ਖੈਰ ਮੇਰੇ ਟਰੰਪੇ ਖਾਨ ਦੀ ਖੈਰ। ਉਹਦਾ ਵੀ ਟਰੰਪਟ ਤੁਰਕੀ ਦਾ ਸਦਰ ਆਇਆ ਤੇ ਉਹਦੇ ਗੋਡੇ ਨੂੰ ਹੱਥ ਲਾਉਣ ਡਿਆ। ਵੱਡੀ ਦੁਨੀਆ ਬਾਵਾ ਵੱਡੀ ਦੁਨੀਆ। ਟਰੰਪ ਨੇ ਸੁਣ ਖਲੋਤੇ ਰਹਿਣਾ ਸੀ, ਉਹਨੂੰ ਚੇਲਾ ਉਹ ਬੈਠੇ ਨੂੰ ਕੈਸੇ ਵਾਲਾ ਸਾਲਨ ਖਰਾਬ ਹੋਇਆ ਟਰੰਪ ਕੈਸਾ ਚੰਗਾ ਰੰਗ ਕੀਤਾ, ਖੁਸਰਾ ਸਹੀ ਕਰਾਇਆ ਬੇਟਾ। ਤੇ ਅਰਬ ਦਾ ਸਦਰ ਆਇਆ ਵਾ ਤੇ ਉਹਨੂੰ ਕਹਿ ਰਿਹਾ, ਦੇਖਿਆ ਨੇ ਤਕਰੀਰ ਕੀਤੀ। ਹਾਏ ਹਾਏ ਹਾਏ, ਸੁਭਾਨ ਅੱਲਾ ਯਾਰ, ਨਾਲੇ ਤੂੰ ਭਾਤੀ। ਅੱਛਾ, ਇੱਕ ਨਾਦਰੇ ਲਫ਼ਜ਼ ਹੁੰਦਾ ਵੋਗਾ, ਵੋਗਣਾ ਉਹਨੂੰ ਕਹਿੰਦੇ ਜਾਨ ਨੂੰ। ਬੇਟਾ ਵੋਗ ਜਾ, ਵੋਗਾ ਕਸ਼ੀ ਕਰ ਲਾ ਵੀ ਨਿਕਲ ਜਾ। ਤੇ ਹੁਣ ਲਾਹੌਰ ਦੇ ਵਿੱਚ ਦੁਕਾਨ ਹੋਣੀ ਸੀ ਨਾਸ਼ਤੇ ਵਾਲੀ, ਵੋਗਾ ਨਕੀਬੀਆ ਚਨੇ। ਵੋਗਾ ਬਾਰਡਰ ਵਜ਼ਾਰਤ ਬਰਾਤ ਤੋਂ ਨਸ਼ਰੀਆਤ। ਆਹੋ, ਢੋਲ ਮੇਜ਼ ਕਾਨਫਰੰਸ। ਇਹ ਨਹੀਂ ਸੀ ਉਹਨੇ ਕਿ FIR ਕਰਦੇ, ਇਹਨੂੰ ਐਂਪਲੀਫਾਇਰ ਕਰਦੇ। ਇਹਦੇ ਤੇ ਐਂਪਲੀਫਾਇਰ ਕੱਟ ਦਿਓ ਕਿ ਯਾਰ ਮੇਰੇ ਤੇ ਐਂਪਲੀਫਾਇਰ ਕੱਟਤੀ ਇਹਨਾਂ ਨੇ। ਮੁਲਕ ਦਾ ਇੱਕ ਸੁਪਰ ਹੀਰੋ ਵੀ ਹੋਣਾ ਸੀ, ਜੇਮਸ ਸੌਂਡ। ਜੇਮਸ ਸਾਊਂਡ। ਹਾਂ, ਵਜ਼ੀਰ ਸਦਕਾ ਤੋਂ ਨਸ਼ਰੀਆਤ। ਸਦਕਾ ਤੋਂ ਸਪੀਕਰ ਅਸੈਂਬਲੀ ਦੀ ਜਗ੍ਹਾ ਤੇ ਨਕੀਬੇ ਅਸੈਂਬਲੀ ਹੋਣਾ ਸੀ। ਸਾਰੇ ਕਹਿੰਦੇ ਨਾ ਜਨਾਬੇ ਸਪੀਕਰ, ਉਹਨਾਂ ਨੇ ਕਿਆ ਕਰਨਾ, ਇਹ ਹਾਜੀ ਸਾਹਿਬ ਆ ਸਾਡਾ ਬਿੱਲ ਪਾਸ ਕਰ ਦਿਓ ਖੈਰ ਹੋ ਜੀ। ਵੀ ਹੁਣ ਇੱਕ ਜਿਹੜੇ ਨੇ ਨਾ, ਉਹ ਜਿਹੜੇ ਬਾਜੇ ਵਾਲੇ ਨੇ, ਉਹ ਇੱਕ ਆਪਣੀ ਪਾਰਟੀ ਆ ਤੇ ਅਸੈਂਬਲੀ ਤਕਰੀਰ ਕਰ ਰਹੇ ਤੇ ਨਾਲ ਦੇ ਪਾਰਟੀ ਦੇ ਸਾਰੇ ਇਬਲੀ ਕਰ ਰਹੇ। ਇਹਨਾਂ ਦਾ ਬੇੜਾ ਗਰਕ ਕਰੀਏ। ਅਪੋਜੀਸ਼ਨ ਵਾਲੇ ਸਾਰੇ ਇਬਲੀ ਕਰ ਰਹੇ ਤੇ ਕਹਿੰਦੇ ਜਾਈ ਸਾਹਿਬ ਇਹਨਾਂ ਨੂੰ ਹਟਾ ਲਓ ਸਰ, ਕੋਈ ਗੱਲ ਨਹੀਂ ਹੋ ਰਹੀ ਹੈ। ਇਮਲੀ ਜਿਹਦੇ ਕੋਲ ਨਿਕਲਣੀ ਸੀ ਉਹਨਾਂ ਨੇ ਕਹਿਣਾ ਸੀ ਇਹਦੇ ਕੋਲ ਨਾ ਉਹ ਮਨਸ਼ੀਆਤ ਫਰੋਜ। ਅੱਛਾ, ਉਹ ਸਾਜੀ ਉਹ ਜਿਵੇਂ ਅੱਗੇ ਗੱਲ ਕਰਨ ਦੇ ਸੀ ਨਾ ਕਿ ਇੱਕ ਹਕੂਮਤ ਨੇ ਆਪਣੇ ਬਸ਼ਿੰਦਿਆਂ ਨੂੰ ਟਿੰਡਾ, ਇੱਕ ਮੁਲਕ ਦੇ ਵਿੱਚ ਹਾਂ, ਟਿੰਡ ਕਰਾਉਣਾ ਜ਼ਰੂਰੀ, ਵਾਲ ਨਹੀਂ ਰੱਖ ਸਕਦੇ ਨਾ ਜੀ ਵਾਟਰ ਰੱਖ ਉਹ ਲੇਕਿਨ ਇਹ ਕਿਹੜਾ ਮੁਲਕ ਆ ਯਾਰ, ਖੁਦਾ ਦਾ ਨਾਮ। ਉਹ ਨਹੀਂ ਉਸਤਾਦ ਜੀ, ਉਹਦੇ ਜਿਹੜੇ ਵਜ਼ੀਰ ਆਜ਼ਮ ਨੂੰ ਉਹਨੂੰ ਕਿਸੇ ਨੂੰ ਮਿਲਣ ਜਾਣਾ ਨਾ, ਤੇ ਉਹਨੇ ਟਿੰਡ ਕਰਾ ਕੇ ਉਹਨੂੰ ਮਿਲਣ ਜਾਣਾ। ਇਹ ਕੀ ਗੱਲ ਹੈ? ਉਹ ਵੀ ਸਾਜੀ ਦੁਨੀਆ ਨਹੀਂ, ਇਹ ਹੋ ਸਕਦਾ 287 ਮੁਲਕ ਤੋਂ ਉੱਤੇ ਕੰਮ ਚੱਲ ਇਹ ਰਿਹਾ। ਹੋ ਸਕਦਾ ਹੈ ਕਿ ਉੱਥੇ ਦੇ ਸਦਰ ਨਾਲ ਇੰਨਾ ਜਾਂ ਕਿਸੇ ਐਸੇ ਨਾਲ ਇੰਨਾ ਹਾਂਜੀ। ਪਿਆਰ ਕਰਦੇ ਹੋਣ ਹਾਂਜੀ। ਕਿ ਵੀ ਉਹਨੇ ਟਿੰਡ ਹੋਵੇ ਤੇ ਉਹਦੀ ਉਹਨਾਂ ਨੇ ਮੁਹੱਬਤ ਚ ਟਿੰਡ ਕਰਾ ਲਈ। ਉਹ ਜਿਹੜਾ ਯਾਰ ਉਹ ਸਦਰ ਜਿਹਦਾ ਹੈਗਾ ਵੇ, ਉਹ ਜਿਹੜਾ ਸਾਲਮ ਸਦਰ ਜਿਹੜਾ ਨਾਰਥ ਕੋਰੀਆ ਦਾ ਉਹੀ ਨਾਰਥ ਕੋਰੀਆ ਫੈਸਲ ਰਾਮੇ ਦਾ ਸਾਥ ਲਗਾ ਵਾ, ਉਹ ਬਹੁਤ ਉਹ 3 ਚੈਨਲ ਚੱਲਦੇ, ਉਹ ਬੜਾ ਹਾਨੋਰੈਟ ਆ, ਜਿਹਦੇ ਉਹ ਨਹੀਂ ਬਾਹਰ ਜਦੋਂ ਉਹਦੇ ਵਾਲਾ ਸਾਹਿਬ ਦੀ ਬਰਸੀ ਹੈ ਨਾ, ਸਾਲ ਬਾਅਦ ਜਦੋਂ ਹੋਣੀ,
ਉਸ ਦਿਨ ਪੂਰੇ ਮੁਲਕ 'ਚ ਕਿਸੇ ਨੇ ਲਾਫਟਰ ਨਹੀਂ ਦੇਣਾ, ਹੱਸਣਾ ਨਹੀਂ, ਸਜ਼ਾਏ ਮੌਤ ਹੈ ਉਹਨਾਂ ਦੀ ਆਪਣੀ। ਤਾਜੀ ਤੁਸੀਂ ਜੁਰਮ ਕੀਤਾ ਹੈ, ਤੁਹਾਡੀਆਂ 3 ਨਸਲਾਂ ਚੁੱਕਣੀਆਂ ਉਹਨਾਂ ਨੇ, ਪੂਰਾ ਟੱਬਰ ਹੱਲ ਕਰ ਦੇਣਾ। ਤੈਨੂੰ ਇੰਨਾ ਕਿੱਦਾਂ ਉਹਨਾਂ ਦਾ ਪਤਾ? ਸਾਇੰਸ ਹਿਸਟਰੀ ਪੜ੍ਹੀ, ਪੁੱਛੋ ਦਾਸ ਨੂੰ ਸਾਰਾ ਕੁਝ ਹਿਸਟਰੀ ਪੜੀ। ਨਹੀਂ ਉਸਤਾਦ ਜੀ, ਸਭ ਇਹ ਗੱਲਾਂ ਹੀ ਆ, ਉੱਥੇ ਤੇ ਕੈਮਰਾ ਹੀ ਨਹੀਂ ਅਲਾਉ, ਲੇਕਿਨ ਨਾ ਵਾਲਾ ਫੋਨ ਨਹੀਂ ਲਾਓ, ਤੁਸੀਂ ਵੀਡੀਓ ਬਣਾ ਕੇ ਮੁਲਕ ਦੇ ਕਿਸੇ ਵੀ ਹਿੱਸੇ ਦੀ ਨਸ਼ਰ ਨਹੀਂ ਕਰ ਸਕਦੇ। ਨੈਟ ਹੈ ਨਹੀਂ ਉਸ ਮੁਲਕ 'ਚ। ਉਹਦਾ ਨਾਂ ਕੀ ਮੁਲਕ ਦਾ? ਇਹ ਜਨੂਬੀ ਕੋਰੀਆ, ਨਾਰਥ ਕੋਰੀਆ। ਸਿਰਫ 3 ਟੀਵੀ ਚੈਨਲ ਆ ਬਸ, ਨੈਟਵਰਕ ਹੈ ਨਹੀਂ, ਤੇ ਉੱਥੇ ਦਾ ਬੰਦਾ ਬਾਹਰਲੇ ਕਿਸੇ ਮੁਲਕ ਜਾ ਕੇ ਕੰਮ ਨਹੀਂ ਕਰ ਸਕਦਾ, ਉੱਥੇ ਹੀ ਰਹਿਣਾ। ਇੰਗਲਿਸ਼ ਤੇ ਪਾਬੰਦੀ ਹੈ, ਇੰਗਲਿਸ਼ ਬੋਲਣ ਤੇ ਲਿਖਣ ਤੇ। ਤਰੱਕੀ ਵਜ਼ੀਰ ਬੜਾ ਉਸਤਾਦ ਜੀ, ਉਹ ਖਿਆਲ ਬੜਾ ਰੱਖਦਾ ਸਾਰਿਆਂ ਦਾ। ਕਿਸੇ ਘਰ 'ਚ ਕਿਸੇ ਦੁਕਾਨ 'ਚ ਉਹਦੇ ਦਾਦੇ ਦੀ, ਉਹਦੀ ਸਿਸਟਰ ਦੀ ਤਸਵੀਰ, ਉਹਦੇ ਵਾਲਦ ਦੀ ਸਿਸਟਰ ਦੀ ਤਸਵੀਰ ਨਹੀਂ ਨਾ ਲੱਗੀ, ਰੂਲਾ ਫੇਰ ਦੇਗਾ ਤੁਹਾਡੇ ਘਰ ਤੇ। ਸੀਰੀਅਸਲੀ ਉਸਤਾਦ ਜੀ, ਤੁਸੀਂ ਪੜੋ ਤੇ ਖਿਆਲ ਵੀ ਤਾਂ ਰੱਖਦਾ ਹੋਣਾ ਨਾ ਫਿਰ ਆਪਣੇ। ਖਿਆਲ ਰੱਖਦਾ। ਜਿਸ ਦਿਨ ਉਹਦੇ ਵਾਲਦ ਸਾਹਿਬ ਖਿਆਲ ਕਰਦਾ, ਜਿਸ ਦਿਨ ਉਹਦੇ ਵਾਲਦ ਸਾਹਿਬ ਦੀ ਸਾਲਗਿਰਾ ਨਾ, ਸਾਰੇ ਮੁਲਕ ਨੇ ਕੇਕ ਕੱਟਣਾ, ਜਿਹਨੇ ਨਾ ਕੱਟਿਆ ਉਹਨੂੰ ਮਰਵਾ ਦੇਗਾ। ਉਹ ਕੋਲੋਂ ਹੀ ਨਾ ਫੈਸਲਾ। ਮੈਂ ਕਹਿੰਦਾ ਉਸਤਾਦ ਜੀ, ਬੱਚਿਆਂ ਦਾ ਦਿਮਾਗ ਸਾਰਿਆਂ ਦਾ ਖਰਾਬ ਕਰ ਦਿੱਤਾ। ਕਿੱਥੋਂ ਪੜ੍ਹ ਲਈਏ? ਤੂੰ ਇਹ ਕਹਿ ਕੇ ਭੱਜ ਨਾ, ਪੜ੍ਹ ਲਵੋ। ਹਾਂ, ਲੇਕਿਨ ਉਸਤਾਦ ਜੀ ਪੂਰੀ ਦੁਨੀਆ ਫੈਸਲ ਭਾਈ ਸੌਰੀ ਮਾਰੇ ਚਾਹੁੰਦਾ ਵਾ, ਤੁਹਾਨੂੰ ਪਤਾ ਉਸ ਬੰਦੇ ਨੇ ਅੱਜ ਤੱਕ ਹਵਾਈ ਸਫ਼ਰ ਨਹੀਂ ਕੀਤਾ, ਟ੍ਰੇਨ 'ਚ ਜਾਂਦਾ, ਕਿਸੇ ਮੁਲਕ ਦਾ ਦੌਰਾ ਨਹੀਂ ਕਰਦਾ। ਜਿਹੜੇ ਲੱਗ ਮੁਲਕ ਨਾ ਜਿੱਥੇ ਟ੍ਰੇਨ ਜਾਂਦੀ ਉੱਥੇ ਦੌਰਾ ਕਰਦਾ। ਉਹਨਾਂ ਨੂੰ ਵੀ ਬੁਲਾ ਲੈਂਦਾ, ਉਹਨਾਂ ਨੂੰ ਬੁਲਾ ਲੈਂਦਾ। ਉਹ ਤਾਂ ਭਾਰੀ ਬੜਾ ਵਾ। ਤੇ ਉਹਨੇ ਜੇ ਤੁਹਾਨੂੰ ਬੁਲਾਇਆ ਨਾ, ਤੁਸੀਂ ਨਾ ਗਏ, ਉਹਨੂੰ ਮਰਵਾ ਦੇਣਾ। ਹਾਂਜੀ ਰੈਪ ਕਰਾ ਦਿੰਦਾ, ਪੜ੍ਹ ਲਵਾਂ ਵੀ। ਨਹੀਂ ਉਸਤਾਦ ਜੀ, ਪਤਾ ਕੀ ਗੱਲ, ਮੁੰਡਾ ਪਵਾ ਦਿੰਦਾ ਉਹਨਾਂ ਲੇਕਿਨ ਨਾ ਜਿਹੜੀ ਮੁੰਡਾ ਪਵਾ ਦਿੰਦਾ। ਲੇਕਿਨ ਉਸਤਾਦ ਜੀ ਰਿਸਰਚ ਹੋਏਗੀ ਨਾ, ਰਿਸਰਚ ਸਭ ਤੋਂ ਨਰਮ ਦਿਲ ਯਾਨੀ ਕਿ ਕੌਮ ਖਾਨ ਸਾਹਿਬ ਹੈ ਉਸਤਾਦ। ਅਹਿਸਾਸ ਕਰਨ ਇਹੀ ਤੇ ਕਹਿ ਰਿਹਾ ਤੈਨੂੰ। ਅਹਿਸਾਸ ਕਰਨ ਵਾਲੇ, ਮੁਹੱਬਤ ਕਰਨ ਵਾਲੇ ਲੋਕ ਯਾਰ ਖਾਨ ਸਾਹਿਬ ਯਾਰ ਯਾਰ ਕਿਸੇ ਦਾ ਜ਼ੁਲਮ ਹੀ ਨਹੀਂ ਬਰਦਾਸ਼ਤ ਕਰ ਸਕਦੇ। ਇਹਨਾਂ ਦੇ ਸਾਹਮਣੇ ਕੋਈ ਹਾਦਸਾ ਹੋ ਜੇ, ਕੋਈ ਪਰੇਸ਼ਾਨੀ ਹੋ ਜੇ, ਉਸਤਾਦ ਜੀ ਇਹ ਨਹੀਂ ਬਰਦਾਸ਼ਤ ਕਰ ਸਕਦੇ, ਰੋਣ ਲੱਗ ਪੈਣਗੇ ਉਸਤਾਦ ਜੀ, ਐਡੇ ਨਰਮ ਦਿਲ ਨੇ। ਤੂੰ ਕਦੀ ਵੱਖਰੇ ਤੋਂ ਲੜਦਾ ਨਹੀਂ ਵੇਖਿਆ ਇਹਨਾਂ ਨੂੰ? ਸਿਰ ਪਾੜ ਦਿੰਦੇ ਕਿ ਦੂਜੇ। ਉਹ ਆਪਸ ਉਸਤਾਦ ਜੀ, ਉਹ ਵਿੱਚ ਤਾਂ ਕਹਿਣ ਦਾ ਮਤਲਬ ਇਹ ਕਤਲ ਦਾ ਮੁਸ਼ਰਫ ਵੀ ਹੋਣਾ ਸੀ ਨਾ, ਜੱਜ ਨੇ ਥੱਲੇ ਆ ਕੇ ਨਾ ਸੀ ਕਿ ਗਾਹਾਂ ਤੋਂ ਕਰੇਗਾ, ਫਿਰ ਸੁਣ ਲਗਾ ਮੈਂ ਤੈਨੂੰ ਮਾਫ ਕਰ ਦਿੰਦਾ, ਅੱਗੇ ਤੋਂ ਕਸਮ ਕਾ ਮੌਲਾ ਦੀ ਵੀ ਨਹੀਂ ਕਰੇਗਾ। ਲੈ ਬਸ ਓਕੇ। ਉਸ ਮੁਲਕ ਨੇ ਬੜਾ ਹੈਲਥੀ ਹੋਣਾ ਸੀ, ਹਰ ਕਿਸੇ ਨੇ ਤੇ ਉੱਥੇ ਕੌਡੀਅਨ ਮਿਲਾ ਨਮਕ ਖਾਣਾ ਸੀ। ਕੌਡੀ ਜੱਜ ਨੇ ਕਹਿੰਦਾ ਸੀ ਪੁੱਤਰ ਮੰਨ ਜਾ, ਕਤਲ ਕੀਤਾ, ਜੇ ਤੂੰ ਨਾ ਮੰਨਿਆ ਜਿਹੜਾ ਤੈਨੂੰ ਬੁਲਾ ਲਵੇ। ਲੇਕਿਨ ਉਸਤਾਦ ਜੀ ਇਹ ਨਾ ਕੌਮ ਬੜੀ ਨਰਮ ਹੈਗੀ, ਬੜੇ ਅੱਛੇ ਲੋਕ ਨੇ, ਨਫੀਸ ਲੋਕ। ਨਹੀਂ ਮੁਗਲ ਵੀ ਬਹੁਤ ਅੱਛੇ। ਨਹੀਂ ਉਸਤਾਦ ਜੀ ਛੱਡ ਦਿਓ ਇਹਨਾਂ ਨੂੰ। ਯਾਰ ਮੁਗਲ ਤਕਰੀਬਨ ਫੈਸਲਾ ਉਹਨਾਂ ਨੇ ਬੜੀ ਅੱਛੀ ਅਥੈਂਟਿਕ ਰਿਪੋਰਟ ਦਿੱਤੀ। ਉਸਤਾਦ ਜੀ ਨੇ ਕਿਹਾ 99% ਜਿਹੜਾ ਨਾ ਇਹ ਆਦਾਤ ਜਿਹੜੀਆਂ ਨੇ, ਮੁਗਲ ਗਲਿਓਂ ਸਰੀਲਾ ਨਹੀਂ ਨਾ, ਤੇ ਕੰਨੋਂ ਜ਼ਰੂਰ ਸਰੀਲਾ ਹੈ। ਮੈਂ ਉਸਤਾਦ ਜੀ ਇਹ ਕਹਿਣਾ ਕਿ ਮੈਂ ਕੰਨੋਂ ਬਹੁਤ ਸੁਰੀਲਾ ਹਾਂ। ਨਹੀਂ ਕਈ ਮੁਗਲ ਕੋਈ ਪੇਟੀਆਂ ਦਾ ਕੰਮ ਨਹੀਂ ਕਰ ਰਹੇ ਨਾ, ਤੁਸੀਂ ਉਹਦੇ ਥੋੜੇ ਦੀ ਟੈਂਪੋ ਚੈੱਕ ਕਰ ਲੈਣਾ, ਮੁਗਲ ਟੈਂਪੋ 'ਚ ਹੋਏਗਾ। ਵਾਹ ਵਾਹ ਵਾਹ, ਇਹਨਾਂ ਕਿੱਥੋਂ ਫੜ ਲੈਂਦੇ ਉਸਤਾਦ? ਹੁਣ ਮੈਂ ਜੱਟ ਵਾ, ਮੈਨੂੰ ਸੁਰਲਾ ਦੀ ਸਮਝ ਆ, ਭਾਸ਼ਾ ਦਾ ਪਤਾ ਵਾ। ਹਾਂ, ਉਹਨੇ ਫੜ ਕੇ ਤੈਨੂੰ ਕਿਹਾ ਕਿ ਨਹੀਂ ਤੂੰ ਜਾ। ਨਹੀਂ ਮੈਂ ਉਸਤਾਦ ਜੀ ਮੈਨੂੰ ਸੁਰਲਾ ਦੀ ਅਲਹਮਦੁਲਿਲਾ ਸਮਝ ਹੈਗੀ ਹੈ, ਲੇਕਿਨ ਕੰਨਾਂ ਦਾ ਵੀ ਮੈਂ ਸੁਰੀਲਾ ਹਾਂ, ਜੋ ਨਹੀਂ ਮੈਂ ਸੁਰੀਲਾ। ਅੱਖਾਂ ਦੇ ਵੀ ਬਹੁਤ ਹਲਕੇ ਆ। ਮੈਂ ਨਹੀਂ ਉਂਝ ਸੁਰੀਲਾ, ਸੱਚੀ ਮੁੱਚੀ। ਕੰਨਾਂ ਦਾ ਤੇ ਸਰੀਲਾ ਹੋਣਾ। ਹਾਂਜੀ ਤੇ ਫੇਰ ਬਸ ਠੀਕ ਹੈ। ਨਹੀਂ ਉਹ ਗਾਣਾ ਬਹੁਤ ਅੱਛਾ ਗਾਉਂਦੇ ਹੁੰਦੇ ਜਿਹੜਾ। ਉਹ ਤੇ ਇਦਾਂ ਗੁੱਜਰ ਵੀ ਨਹੀਂ। ਉਹ ਤੇਰੇ ਮਾਰਨੀ ਉਹ ਹੈ ਯਾਰ ਓਏ, ਇਹ ਸਿਰਫ ਉੱਚੀ ਆਵਾਜ਼ ਵਾਲੀ ਹੈ ਬਸ। ਇਹ ਹੈ ਨਾ ਉਸਤਾਦ ਜੀ, ਗਲਤ ਬਿਆਨੀ ਤੇ ਨਾਲ ਨਾ ਗਲਤ ਬਿਆਨੀ ਵਾਲੀ ਆਪਣੀ ਲਿਆ ਲੈਦਾ। ਸਿਸਟਮ। ਸਾਜੀ ਨੇ ਕਹਿੰਦਾ ਹੋਰ ਕਿਸੇ ਕੌਮ ਦਾ ਜ਼ਿਕਰ ਨਹੀਂ ਕਰਨਾ, ਤੇ ਨਹੀਂ ਕਰਨਾ। ਆ ਹੁਣ ਹੌਲੀ ਬੋਲਣ ਦੇ ਲਾਫਾ ਕਰਾ ਦਿਓ। ਸਾਰੇ ਖਾਨ ਸਾਹਿਬ ਨੇ। ਕੌਣ ਹੌਲੀ ਬੋਲ ਰਿਹਾ? ਇਹਦੀ ਕਦੋਂ ਓਪਨਿੰਗ ਕਰਨੀ ਆ? ਮਾਈਕ ਲੱਗਾ। ਮੈਂ ਕਹਿਣ ਡਿਆ ਵਾ ਜੇ ਮੈਂ ਹੌਲੀ ਬੋਲਣਾ ਮੈਂ ਦੇਣਦਾਰ। ਇੱਕ ਮਿੰਟ ਰਹਿ ਇਹਨੂੰ ਚੁੱਪ ਰਹੀ ਜਰਾ, ਕੋਈ ਫੈਸਲਾ। ਅੱਛਾ, ਤੇ ਮੇਰੇ ਨੂੰ ਸੀ ਲੱਗਾ ਮਾਈਕ ਉਸਤਾਦ? ਨਹੀਂ ਤੇਰੀ ਆਦਤ ਪੈ ਜਾਣੀ ਸੀ ਤੈਨੂੰ, ਤੇ ਤੇਰੀ ਮੈਂ ਆਦਤ ਖਤਮ ਕਰਨੀ ਆ। ਮਾਈਕ ਦਾ ਅਗਰ ਤੈਨੂੰ ਮੈਂ ਥੋੜਾ ਜਿਹਾ ਵੀ ਦੇ ਦਿੰਦਾ ਉਹਦਾ ਸਹਾਰਾ, ਤੇ ਤੂੰ ਉੱਥੇ ਪੱਕੇ ਹੋ ਜਾਣਾ ਸੀ। ਖਤਮ ਹੋ ਗਈ ਆ। ਨਹੀਂ, ਤੂੰ ਇਹੀ ਸਮਝਣਾ ਕਿ ਮਾਈਕ ਨਹੀਂ ਲੱਗਾ। ਮੈਂ ਘਰ ਵੀ ਹੁਣ ਏਦਾਂ ਹੀ ਬੋਲਣਾ, ਉੱਚੀ ਉੱਚੀ। ਲੱਗਦਾ ਹੀ ਮੈਂ ਇੱਕ ਮੁਹੱਜ਼ਜ਼ ਗੁਫ਼ਤਗੂ, ਨਾਰਮਲ ਥੱਲੇ ਸੁਰਾਂ ਦੀ ਗੱਲ ਕਰਨ ਵਾਲਾ ਬੰਦਾ ਸੀ, ਉੱਚੀ ਉੱਚੀ ਬੋਲੀ ਜਾਂਦਾ। ਉਸਤਾਦ ਜੀ, ਮੈਨੂੰ ਆਪਣੇ ਆਪ ਤੋਂ ਡਰ ਲੱਗਣ ਲੱਗ ਗਿਆ। उस मुल्क में मुज़ाकरात होया करने से, तो खबरों वाले ने क्या आज दोनों पार्टियों के दरमियान जुगलबंदी होगी। ਉੱਥੇ ਉਹ ਬੈਸੋ ਮਹਾਸਾ ਪਿਆ ਜਿਹੜਾ ਕਿਆ ਕਹਿੰਦੇ। ਆਹੋ ਅੱਛਾ, ਇਹ ਉਸਤਾਦ ਜੀ ਜਿਹੜੀ ਗੱਲ ਕਰਨ ਯਾਰ ਮੈਂ ਜ਼ਿਹਨ ਚੋਂ ਕੱਢ ਦਿੱਤੀ, ਐਡੀ ਅਹਿਮ ਗੱਲ। ਇਹਨੇ ਗੱਡੀ ਕਿਨੇ ਆ ਬੰਦਾ ਤੇ ਕਰੋੜ ਰੁਪਏ ਦੀ ਗੱਲ ਸੀ ਯਾਰ। ਭਾਈ ਕਰੋੜ ਰੁਪਏ ਇੱਧਰ ਹੀ ਵਾਰਤ ਹੋਣੀ ਸੀ, ਇੱਧਰ ਹੋਣੀ ਵਾਰਤ। ਮੈਂ ਉਹ ਗੱਲ ਕਰਨ ਫੈਸਲ ਸਾਹਿਬ ਦੀ, ਇਹ ਸਿਰਫ ਇਹ ਸਾਰੇ ਇਹ ਨਹੀਂ, ਬੜੀਆਂ ਬਹੁਤ ਸਾਰੇ ਲੋਕ ਇਹਨਾਂ ਤੋਂ ਹਟ ਕੇ ਵੀ ਬੜੇ ਸੌਫਟ ਦਿਲ ਹੁੰਦੇ ਨੇ ਫੈਸਲ ਸਾਹਿਬ। सारी हुए यार, ਬੜਾ ਇਹ ਇਹਦੇ ਨਾਲ ਕਿਸੇ ਚੀਜ਼ ਦਾ ਬਰਾਦਰੀ ਨਾ ਤਲਕ। ਮੈਂ ਦੇਖੋ ਮੈਂ ਸੌਫਟ ਦਿਲ। करोड़ रुपए की क्या कर सकते? ਹਾਂ इतना तो मेरी सुन लेंदा उस्ताद जी। ਮਾਨਾ ਵਾਲੇ ਦੋ ਨੇ ਇੱਥੇ ਵੀ, ਉੱਥੇ ਵੀ ਹੋਣਾ ਸੀ ਵੱਡਾ ਮਾਨਾ ਵਾਲਾ ਤੇ ਚਮੋਟਾ ਮਾਨਾ ਵਾਲਾ। ਹੁਣ 25,000 ਦਾ ਵਾਜਾ ਲੈ ਦਵਾਂ। ਕਿੱਥੇ ਬਣੇ ਕਿੱਥੇ? ਕਿੱਥੋਂ ਫੈਸਲਾਬਾਦੋਂ ਵੇਚ ਰਿਹਾ ਕੋਈ? ਹਾਂਜੀ ਸਹੀ ਹੈ। ਆਹੋ ਬਟ ਉਹ ਇਹ ਪਰਦਾ ਜਿਹਾ ਪੈਣ ਵਾਲਾ ਸਿਰਫ ਇਹ ਵਾਲਾ ਪੱਖਾ ਅੱਛਾ, ਬੇਪਰਦਾ ਵਾ।
ਆਹੋ ਇਹਦੇ ਵਿੱਚ ਨਾ ਉਹ ਬੱਚਿਆਂ ਨੇ ਪੈਨਸਲਾਂ ਜੀਆਂ ਮਾਰਤੀਆਂ ਸੀ ਅਤਾਈਆਂ ਘਰ ਬਾਕੀ ਅੰਦਰ ਚੀਜ਼ਾਂ ਉਹ ਪੂਰੀਆਂ ਜੀ ਸਿੱਧਾ ਕੌਣ ਸੇ ਲਿਆਓ ਦੋ ਨਹੀਂ ਪਹਿਲੇ ਵਾਜਾ ਲੈ ਜਾ ਜੇ ਮੇਰੇ ਤੇ ਯਕੀਨ ਨਹੀਂ ਨਹੀਂ ਠੀਕ ਹੈ ਲੈ ਲਓ ਫਿਰ ਵਾਜਾ ਚਲੋ ਤੇ ਨਾ ਦੇ ਵਾਜਾ ਵੀ ਲਓ ਫਿਰ ਤੁਸੀਂ ਲੈ ਲਓ ਫਿਰ ਚੋ ਬੱਸ ਕਰ ਮੇਰੀਆਂ ਕਿਹੜਾ ਉਂਗਲੀਆਂ ਮਤਲਬ ਕਿ ਤਰਸਣ ਦਈਆਂ ਨੇ, ਮੇਰੇ ਕੋ ਆਪਣਾ ਪਿਆ। ਤੇ ਉਹਨਾਂ ਦਾ ਕਿਹੜਾ ਰੋਂਦਾ ਪਿਆ ਚਲੋ ਤੇ ਮੇਰੇ ਕੋ ਆਪਣਾ ਪਿਆ ਨਾ, ਮੈਂ ਕੀ ਕਰਨਾ। ਉਹਨਾਂ ਦਾ ਵੀ ਤਾਂ ਪਿਆ ਹੀ, ਉਹਨਾਂ ਨੇ ਵੀ ਵੇਚ ਹੀ ਦੇਣਾ। ਉਸਤਾਦ ਜੀ ਤੁਸੀਂ ਸਾਈਡ ਤੇ ਲੜਨਾ। ਯਾਰ ਭਾਈ ਆਪੇ ਗੱਲ ਕਰਕੇ ਪਿਸਤੋ ਜਾਂਦਾ। ਉਸਤਾਦ ਜੀ ਇਹ ਵੇਖਿਓ ਹੁਣ ਦਾ ਤੂੰ ਲੜਨਾ ਆ ਜਾ। ਓ ਜਾ ਕੰਮ ਕਰ ਜਾ ਕੇ ਹੈ। ਇੱਕ ਬੇਟਾ ਇੱਕ ਬੇਟੀ, ਉਹਨੂੰ ਪਾਲ ਜਾ ਮੇਰਾ ਪੁੱਤਰ। ਮੈਂ ਲੁੱਗੀ ਪਵਾ ਦੇਣੀ, ਮੈਂ ਤੇਰਾ ਡੇਲਾ ਬਹੁਤ ਸੋਹਣਾ ਪੋਲਾ ਕਰਨਾ ਵਾ, ਐ ਕਰ ਦੂੰ ਮੈਂ ਅਧਰ ਜ਼ਿੰਦਗੀ ਲਈ ਹੈ। ਐਸੀ ਗੱਲ ਤੋਂ ਆ ਜ਼ਰੂਰ ਹੈਗਾ। ਨਹੀਂ ਸੀਰੀਅਸਲੀ ਤੂੰ ਉਸੇ ਤੂੰ ਮਜ਼ਾਕ ਲਈ ਆ ਧਮੋਕ ਦੇਖ ਲਾ, ਆ ਸਿਰਫ ਉਂਗਲਾਂ ਦੇਖ ਲੈ ਤੇ ਦੋਵਾਂ ਚ ਲੜਨ ਵਾਲਾ ਕੋਈ ਨਹੀਂ। ਨਹੀਂ ਸੀਰੀਅਸਲੀ ਜਦੋਂ ਗੱਲ ਅਨਾਥ ਹੈ ਫੇਰ ਨਹੀਂ ਚੱਲ ਤੁਸੀਂ ਲੜਨਾ। ਅਨਾਥ ਹੈ ਤੁਸੀਂ ਲੜਨਾ। ਉਹ ਨਹੀਂ ਭਾਈ, ਮੈਂ ਤੇਰੇ ਨਾਲ ਕਿਉਂ ਨੈਸ ਲੜਾਈਆਂ ਮੈਂ ਕਿਉਂ ਲੜਨਾ। ਲੈ ਨਾਲ ਹੀ ਕਰਤਾ ਨਹੀਂ ਡੰਡਾ ਤੇਰਾ ਬੜੀਆਂ ਬਿਮਾਰੀਆਂ ਨੂੰ ਮੈਨੂੰ ਕਿੱਥੇ ਉਸਤਾਦ ਜੀ ਉਸ ਗੱਲ ਤੋਂ ਹਟ ਕੇ ਨਾ ਮੈਂ ਓਏ ਉਸਤਾਦ ਜੀ ਨੇ ਲੜਨਾ। ਅੱਜ ਡਾਲਾ ਆ ਕੇ ਦਵਾਈਆਂ ਭਰ ਕੇ ਗਿਆ ਰੋਦੀ ਜਿੱਦਾਂ ਪਾਣੀ ਵਾਲਾ ਨਹੀਂ ਭਰ ਕੇ ਜਾਂਦਾ, ਖਾਲੀ ਕੈਨਾ ਲੈ ਜਾਂਦਾ। ਮੇਰੇ ਸੀਰਪ ਵਾਲੇ ਬੋਤਲਾਂ ਖਾਲੀ ਲੈ ਜਾਂਦੇ, ਭਰੀਆਂ ਦੇ ਜਾਂਦੇ। ਉਹ ਪੁੱਛਣ ਕੇ ਸੀਰਪ ਵਾਲੀਆਂ ਯਾਰੀ ਸਾਹਿਬ ਐਮਟੀ ਬਹੁਤ ਇਕੱਠੀ ਹੋਈ ਤੁਹਾਡੇ ਉਸਨੇ ਤੂੰ ਵੇਖ ਲਾ ਕਿਚਨ ਦੇ ਉੱਤੇ ਐਡਾ ਡੱਬਾ ਕਿੰਨੀਆਂ ਸ਼ੀਸ਼ਾਂ ਉਹ ਪਈਆਂ। ਯਾਰ ਇਹਦੇ ਵਾਸਤੇ ਮੰਗਾਇਆ, ਪਰ ਜਾਨੀ ਕਿ ਚਾਹ ਕੀ ਵਾਸਤੇ। ਨਹੀਂ ਉਹ ਯਾਰ ਉਹ ਨਗਾਂ ਵਾਲਾ ਨਹੀਂ ਹੁੰਦਾ ਉਹ ਟਰੇ ਜਿਹੀ। ਜਦੋਂ ਨਹੀਂ ਫਰਕ ਪਿਆ ਫਿਰ ਇਹਨੂੰ ਦੇ ਦਿੱਤੇ ਸਾਰੀਆਂ। ਉਹ ਨਗ ਨਹੀਂ ਵੇਚਦੇ ਦਰਬਾਰਾਂ ਦੇ ਬਾਹਰ ਸ਼ੀਸ਼ੇ, ਉਹ ਚ ਸਾਰੀਆਂ ਆਪਣੀਆਂ ਸੈਪਟਰੋਨ ਨੈਵਲ ਜੀ ਡਿਸਪਰੀ ਹੈ ਸਜਾ ਕੇ। ਉਹ ਲੇਕਿਨ ਯਾਰ ਪਰ ਇੰਨੀਆਂ ਦਵਾਈਆਂ ਰੂਹ ਮੋੜਨ ਵਾਲੀਆਂ ਦਵਾਈਆਂ ਵਿੱਚ ਵਾ ਵੀ ਬੰਦੇ ਕੋ ਸਾਈਕਲ ਸਰਕਾਰ ਚ ਕੋਟ ਕੋਈ ਨਜ਼ਲਾ ਤੇ ਕੰਮ ਹੁੰਦਾ। ਯਾਰ ਪਿਛਲੇ ਦਿਨਾਂ ਜਿਹੜਾ ਮੇਰਾ ਜੀਣ ਨੂੰ ਦਿਲ ਨਹੀਂ ਸੀ ਕਰਨ ਡਿਆ। ਉਸਤਾਦ ਜੀ ਨੇ ਮੈਨੂੰ ਕਿਹਾ ਜੀਣਾ ਦੁਬਾਰਾ ਆਲਮਾ ਹੋਊਗਾ ਫੈਸਲਾ ਬੇਟਾ। ਤੇ ਯਾਰ ਕਸਮ ਵਾਲੀ ਗੱਲ, ਇਹਨਾਂ ਨੇ ਨਾ ਮੈਨੂੰ ਇੱਕ ਨੰਬਰ ਦਿੱਤਾ। ਇਹਨਾਂ ਨੇ ਮੈਨੂੰ ਉਹ ਨਹੀਂ ਉਹ ਸੁਣ ਤੇ ਲੈਣਾ ਜਪਨਾ। ਮੈਨੂੰ ਤੇ ਪਤਾ ਲੱਗ ਲੈਂਦੇ ਕਿਹੜਾ ਦਿੱਤਾ ਸੀ ਮੈਂ। ਉਸਤਾਦ ਜੀ ਨੇ ਮੈਨੂੰ ਨਾ ਇੱਕ ਨੰਬਰ ਦਿੱਤਾ ਲਾਵਲ ਪਿੰਡੀ ਤੋਂ। ਮੈਨੂੰ ਪਿੰਡੀ ਤੋਂ ਉਹ ਪਿੰਡੀ ਤੋਂ ਮੈਨੂੰ ਉਹਨਾਂ ਕਾਲ ਆਈ। ਉਹਨਾਂ ਨੇ ਨਾ ਮੈਨੂੰ ਸਿਚੁਏਸ਼ਨ ਪੁੱਛੀ ਕਿ ਬਈ ਕੀ ਹੋ ਰਿਹਾ ਤੁਹਾਡੇ ਨਾਲ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਇੰਜ ਦਿਲ ਕਰ ਰਿਹਾ, ਮੇਰਾ ਦਿਲ ਕਰਦਾ ਮੈਂ ਟੱਕਰ ਮਾਰਦਾ, ਮੇਰਾ ਦਿਲ ਕਰਦਾ ਮੈਂ ਇੰਜ ਕਰਦਾ, ਮੈਂ ਉਹਨੂੰ ਮਾਰਾਂ ਉਹਨੂੰ ਮਾਰਾਂ ਉਹਨੂੰ ਮਾਰਾਂ ਉਹਨੂੰ ਮਾਰਾਂ। ਠੀਕ ਹੈ। ਉਹਨਾਂ ਨੇ ਮੈਨੂੰ ਲੋਹੇ ਦੀ ਚਪੇੜੀ ਮਾਰ। ਨਹੀਂ ਉਹਨਾਂ ਨੇ ਮੈਨੂੰ ਕਿਹਾ ਫੈਸਲ ਭਾਈ ਤੁਸੀਂ ਟੈਨਸ਼ਨ ਨਹੀਂ ਲੈਣੀ। ਕੱਖ ਵੀ ਨਹੀਂ। ਨਹੀਂ ਕੱਖ ਹੈਗਾ ਸੀਗਾ ਕੱਖ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਫੈਸਲ ਭਾਈ ਟੈਨਸ਼ਨ ਨਹੀਂ ਲੈਣੀ, ਇਹ ਦਵਾਈ ਲੈਣੀ ਤੇ ਤੁਹਾਡੇ ਘਰ ਫਲਾਣੀ ਸ਼ਾ ਪਈ। ਮੈਂ ਕਿਹਾ ਹਾਂਜੀ। ਬਦਾਮਾਂ ਦਾ ਗਿਆ। ਮੈਂ ਕਿਹਾ ਬਾਜੀ ਪਏ ਹੋਏ ਬਦਾਮ ਮੇਰੇ ਘਰ ਮਾਸ਼ਾਅੱਲਾ ਪਏ ਹੋਏ। ਫਿਰ ਉਹਨੇ ਮੈਨੂੰ ਸ਼ਹਿਦ ਨੂੰ ਗਿਆ, ਸ਼ਹਿਦ ਮੈਂ ਕਿਹਾ ਹਾਂਜੀ ਬਾਜੀ ਉਹ ਵੀ ਪਿਆ ਹੋਇਆ। ਉਹ ਵੀ ਮੈਂ ਚੁੱਕਿਆ। ਉਹਨਾਂ ਨੇ ਕਿਹਾ ਜੀ ਸਵੇਰੇ ਹਨਾ ਫਲਾਣੀ ਜਗ੍ਹਾ ਤੇ ਜਾਣਾ, ਤੁਹਾਨੂੰ ਹਨਾ ਇੱਕ ਡੱਬੀ ਦੇ ਵਿੱਚ ਨਾ ਦਵਾਈ ਇੱਕ ਜਗ੍ਹਾ ਤੇ ਪਈ ਮਿਲੇਗੀ, ਉਹ ਤੁਸੀਂ ਚੁੱਕ ਲੈਣੀ। ਮੈਂ ਨਾ ਸਵੇਰੇ ਉਸਤਾਦ ਜੀ ਕੋ ਆਇਆ, ਉਹ ਡੱਬੀ ਜੀ ਚੁੱਕੀ ਹੈ। ਮੈਂ ਦਵਾਈ ਖਾਧੀ, ਨਾਲ ਬਦਾਮ ਖਾਧੇ। ਫਿਰ ਉਸਤਾਦ ਜੀ ਉਹ ਮੈਂ ਦਵਾਈ ਖਾਧੀ ਹੈ, ਮੈਨੂੰ ਜ਼ਿੰਦਗੀ ਅੱਛੀ ਲੱਗਣ ਲੱਗ ਪਈ। ਇੱਕ ਖੁਰਾਕ ਨਾਲ 4 ਬਦਾਮ ਖਾਧੇ, ਮੈਨੂੰ ਜ਼ਿੰਦਗੀ ਅੱਛੀ ਲੱਗਣ ਲੱਗ ਪਈ। ਅੱਧੇ ਕਿ ਘੰਟੇ ਦੀ ਜ਼ਿੰਦਗੀ ਅੱਛੀ ਲੱਗੀ ਹੋਣੀ ਬਸ। ਨਾ ਉਹ ਇੱਕੋ ਹੀ ਖੁਰਾਕ ਖਾਧੀ ਦੋ ਦੀ ਬਸ। ਨਹੀਂ ਉਸਤਾਦ ਜੀ ਕਸਮ ਵਾਲੀ ਗੱਲ ਹੈ, ਪੂਰੀ ਡੱਬੀਆਂ, ਉਹ ਪੂਰੀ ਡੱਬੀ ਮੈਨੂੰ 2 ਡੱਬੀਆਂ ਦਿੱਤੀਆਂ ਸੀਗੀਆਂ। ਉਹ ਮੁੱਕ ਸਾਰੀਆਂ ਖਾਧੀਆਂ ਤੂੰ? ਉਹ ਮੈਂ ਸਾਰੀਆਂ ਖੁਦਾ ਜਾਣਦਾ ਮੈਂ ਸਾਰੀਆਂ ਖਾਧੀਆਂ, ਫਿਰ ਖਤਮ ਹੋ ਗਈਆਂ। ਫਿਰ ਮੈਂ ਤੇ ਉਹਦੇ ਨਾਲ ਕੋਈ ਫਰਕ ਪਿਆ ਤੈਨੂੰ? ਹੈ ਫਰਕ ਮੈਨੂੰ ਜਦੋਂ ਤੱਕ ਮੈਂ ਖਾਂਦਾ ਰਿਹਾ ਫਰਕ ਪਿਆ। ਫਿਰ ਮੁੱਕ ਗਈਆਂ, ਉਹਨਾਂ ਨੇ ਦਿੱਤੀ ਨਹੀਂ। ਫਿਰ ਨਾ ਅਸੀਂ ਅੱਗੇ ਜੋ ਗਏ ਨਾ ਪਿੱਛੇ ਜੋ ਗਏ। ਉਹਨਾਂ ਨੇ ਕਿਹਾ ਨਹੀਂ ਆ, ਹੁਣ ਤੂੰ ਵਾਪਸ ਉੱਥੇ ਹੀ ਆ ਗਿਆ। ਫਿਰ ਉੱਥੇ ਹੀ ਆ ਰਹੇ। ਤੇ ਬਾਕੀ ਇਹਦਾ ਫਾਇਦਾ ਨਹੀਂ ਵਾਕਿਆ ਤਾਂ ਫਾਇਦਾ ਨਹੀਂ। ਫੈਸਲ ਤਾਂ ਤੁਸੀਂ 40+ ਹੋ। ਹਾਂਜੀ ਉਸਤਾਦ ਜੀ। ਫਿਰ ਤੁਹਾਨੂੰ ਰੈਗੂਲਰ ਜਿੰਨੀ ਦੇਰ ਤੱਕ ਜ਼ਿੰਦਗੀ ਹੈ ਉਨੀ ਦੇਰ ਤੱਕ ਕੁਛ ਨਾ ਕੁਛ ਤੁਹਾਨੂੰ ਖਾਣਾ ਪੈਣਾ, ਚਾਹੇ ਉਹ ਇੱਕ ਗੋਲੀ ਹੋਵੇ ਵਿਟਾਮਿਨ ਦੀ। 45+ ਹਾਂਜੀ, ਤੁਹਾਨੂੰ ਇੱਕ ਵਿਟਾਮਿਨ ਜਾਂ ਉਹਦੇ ਮੁਤਬਾਦਲ ਕੋਈ ਵੀ ਐਸੀ ਚੀਜ਼ ਜਿਹੜੀ ਤੁਹਾਡੀ ਬੋਡੀ ਨੂੰ ਸਟੇਬਲ ਰੱਖੇ, ਤੁਹਾਨੂੰ ਉਹ ਲੈਣੀ ਪੈਣੀ ਹੈ ਲਾਈਫ ਟਾਈਮ ਲਈ। ਔਰ ਕੋਈ ਐਡਾ ਨਹੀਂ ਇੱਕ ਐਂ ਕਰਕੇ ਖਾਣੀ ਹੈ ਫਾਰਕ, ਬਸ ਸਾਰੀ ਦਿਹਾੜੀ ਈਜ਼ੀ ਰਹੋ। ਉਸਤਾਦ ਜੀ ਪੀਲੇ ਰੰਗ ਦਾ ਚਿੱਤਰ ਲੱਕ ਤੇ ਖਾਈ ਜਾਣ ਵਿਟਾਮਿਨ ਉਹ ਨਹੀਂ ਪੀਲੇ ਰੰਗ ਦਾ ਚੱਲ। ਨਹੀਂ ਮਸਤ ਹੈਗਾ, ਉਹ ਤੋਂ ਕੁਝ ਅੰਡਾ ਖਾਈ ਜਾਣ ਠੀਕ ਹੈ। ਭਾਈ ਕਸਮ ਵਾਲੀ ਗੱਲ, ਮੇਰੇ ਲੱਕ 'ਚ ਦਰਦ ਹੁੰਦੀ ਹੈ। ਬਸ ਮੇਰੇ ਕੋਲ ਉੱਠ ਨਹੀਂ ਹੁੰਦਾ, ਮੇਰੇ ਕਲਕ 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 ਤੇਲ ਬਾਹਰ ਨਿਕਲਦੀਆਂ ਨੇ। ਆਪਣੇ ਕਜ਼ਨਾਂ ਨੂੰ ਤੇ ਰਿਸ਼ਤੇਦਾਰ ਫਿਰ ਯਾਰ ਤੂੰ ਕੋਈ ਵਿਟਾਮਿਨ ਤੂੰ ਕਰਤਾ ਵੀ ਤਾਂ ਕੁਛ ਨਹੀਂ ਨਾ। ਤੁਸੀਂ ਦਿੱਤੇ ਮੈਨੂੰ ਵਿਟਾਮਿਨਸ, ਤੁਸੀਂ ਮੈਨੂੰ ਕਿਹਾ ਮੈਂ ਜਾ ਕੇ ਆਇਆ ਦਵਾਈਆਂ ਮੈਂ ਚੱਲ ਲੈ ਲਈ ਪੁੱਤਰ ਪੈ ਤੈਨੂੰ ਦੇ ਦਿੰਦਾ। ਵੇਖ ਲਓ ਜੀ, ਹਾਂਜੀ ਤੇ ਦਿੱਤੇ ਨਹੀਂ। ਇਦਾਂ ਤੂੰ ਕੋਈ ਸ਼ਾਗਿਰਦ ਆਪਣੇ ਪਿਓ ਨੂੰ ਇਦਾਂ ਗੱਲ ਕਰਦਾ ਨਹੀਂ ਕਰਦੇ। ਅੱਛਾ ਇੰਜ ਗੱਲ ਕਰਦਾ ਤੁਸੀਂ ਨਹੀਂ ਕਰਕੇ ਉਹਨੂੰ ਕਿਉਂ ਦਿੱਤੇ? ਉਸਤਾਦ ਜੀ ਇਹ ਦੋਨੇ ਤੁਹਾਡੇ ਸ਼ਾਗਿਰਦ ਨਾਲ ਬਦਤਮੀਜ਼ ਨਹੀਂ ਯਾਰ ਮੈਂ ਜਾਣ ਨੂੰ ਜਾਣਾ ਹੀ ਯਾਰ ਯਾਰ। ਇਹ ਮੇਰੇ ਢਾੜ ਲੈਣੇ
ਯਾਰ ਸੱਚੀ ਮੁੱਚੀ ਯਾਰ ਇੱਕ ਮਿੰਟ ਯਾਰ ਆਹ ਰੀਤ ਬਦਲਣੀ ਚਾਹੀਦੀ ਹੈ ਯਾਰ ਹਾਂ ਕਿ ਹੁਣ ਫੋਰ ਐਗਜ਼ਾਮਪਲ ਇੱਕ ਪੀਰ ਸਾਹਿਬ ਸੀ, ਮੈਨੂੰ ਇੱਕ ਮੇਰਾ ਦੋਸਤ ਕਹਿੰਦਾ ਯਾਰ ਫਲਾਣੇ ਬੰਦੇ ਦਾ ਨਾ ਤੂੰ ਪੀਰ ਪੜ ਲੈ। ਮੈਂ ਉਹਨਾਂ ਨੂੰ ਪੀਰ ਸਾਹਿਬ ਨੂੰ ਮੈਂ ਡਾਇਰੈਕਟ ਗਿਆ, ਮੈਂ ਕਿਹਾ ਯਾਰ ਮੈਂ ਆਸ਼ਿਕ ਨਹੀਂ ਬਣ ਸਕਦਾ ਯਾਰ, ਮੈਂ ਮਸ਼ੂਕ ਬਣਨਾ। ਮੈਨੂੰ ਤੁਸੀਂ ਪਿਆਰ ਕਰਨਾ। ਹਾਂ ਮੇਰੇ ਕੋਲ ਆਣਾ ਤੁਸੀਂ ਇਹ ਉਹ ਯਾਰ ਕੋਈ ਰੀਤ ਬਦਲਣੀ। ਹੁਣ ਇਹ ਦੁਨੀਆ ਤੋਂ ਚੱਲਦਾ ਆ ਰਿਹਾ। ਹੁਣ ਮੈਂ ਉਸਤਾਦ ਜੀ ਨਾਲ ਮੇਰੀ ਕਿਉਂ ਨਿਭ ਰਹੀ ਹੈ, ਬੋਲਦੇ ਹੀ ਨਹੀਂ ਮੇਰੇ ਅੱਗੇ, ਨਹੀਂ ਤੁਸੀਂ ਖਿੱਚ ਕੇ ਬਹੁਤ ਪਤਾ ਕਰਦੇ ਨੇ ਯਾਰ, ਕਿਉਂਕਿ ਅਸੀਂ ਜਿਸ ਰੂਪ ਚ ਵੀ ਯਾਨੀ ਕਿ ਅਸੀਂ ਮਿਲੇ ਆ ਨਾ, ਉਸ ਰੂਪ ਚ ਹੀ ਸਾਨੂੰ ਅੱਗੋਂ ਜਵਾਬ ਮਿਲਿਆ। ਇਦਾਂ ਹੀ ਆਉਂਦਾ ਤੇ ਕੀ ਮੈਂ ਉੱਠ ਕੇ ਬਹਿ, ਉਹਦੀ ਗੱਲ ਉਹ ਸੱਚੀ ਮੁੱਚੀ ਯਾਰ ਉਸਤਾਦ ਉਹਦੇ ਫਲਾਸਫਰ ਜਾਗੇ ਐਂਡ ਤੇ। ਨਹੀਂ ਫਲਾਸਫਰ ਨੇ ਉਸਤਾਦ ਜੀ ਸਾਡੇ ਨਾਲ ਪਿਆਰ ਨਾਲ ਵੀ ਬੋਲਦੇ ਆ, ਹਰ ਕਿਸਮ ਦਾ ਮਜ਼ਾਕ ਖਾਓਗੇ ਨਾ। ਮੈਂ ਇੱਕ ਗੱਲ ਤੋਂ ਬੜਾ ਉਸਤਾਦ ਜੀ ਪਰੇਸ਼ਾਨ, ਕਾਸ਼ ਅਸੀਂ ਇੰਡੀਆ ਜਾ ਸਕਦੇ ਔਰ ਇਹ ਵੀ ਕਨਫਰਮ ਸੀ ਕਿ ਅੰਬਾਨੀਆਂ ਦੀ ਸ਼ਾਦੀ ਤੇ ਵੀ ਅਸੀਂ ਜਾ। ਸਿਰਫ ਯਾਰ ਸੱਚ ਮੈਨੂੰ ਇੰਨਾ ਕਨਫਰਮ ਆ ਕਿ ਮੈਨੂੰ ਇੱਕ ਬੰਦੇ ਨੇ ਮੈਸੇਜ ਉਹਨਾਂ ਕਿਹਾ ਭਾਜੀ ਤੁਸੀਂ ਇੰਡੀਆ ਸਿਰਫ ਆ ਜਾਂਦੇ ਪਤਾ ਲੱਗ ਜਾਂਦਾ ਤੁਸੀਂ ਤੁਹਾਡੀ ਤੇਰਾ ਸਕੇ ਮਾਮੇ ਚਾਚੇ ਨਾ ਤੈਨੂੰ ਇਹ ਕਹਿ ਕੇ ਬੁਲਾਉਂਦੇ ਆ ਕਿ ਫਰੀਦ ਖਾਨ ਤੂੰ ਆਉਣਾ ਵਾ, ਲੇਕਿਨ ਇੰਨੀ ਕਿ ਦੂਰ ਹੀ ਰਹਿਣਾ ਵਾ ਕਿ ਪਤਾ ਨਾ ਲੱਗੇ ਕਿਸ ਨੂੰ ਕਿੱਥੋਂ ਆਇਆ। ਅੱਛਾ ਸਮਝ ਆਈ ਗੱਲ ਦੀ? ਚਲੋ ਯਾਰ ਅਸੀਂ ਇੰਡੀਆ ਨਹੀਂ ਜਾ ਸਕਦੇ, ਲੇਕਿਨ ਅੰਬਾਨੀਆਂ ਦੀ ਸ਼ਾਦੀ ਉਸਤਾਦ ਜੀ ਕੱਲ ਦਾ ਖਾਣਾ ਸਾਰਾ ਹੈ ਨਾ ਮੇਰੇ ਵੱਲੋਂ, ਅੱਲਾ ਦੀ ਕਸਮ ਯਾਰ ਸਮਝੋ ਕੋਈ ਦਿਹਾੜੀ ਲਾ ਲਈ ਜਾਈਏ, ਉਹ ਅਕਸਰ ਤੁਹਾਡੀ ਛੋਟੀ ਸੋਚ ਹੈ, ਤੁਸੀਂ ਸੋਚਦੇ ਹੋ ਸਾਰੇ, ਠੀਕ ਹੈ। ਉਸਤਾਦ ਜੀ ਨੂੰ ਕੱਢ ਗਏ, ਉਸਤਾਦ ਜੀ ਉਹ ਅਰਸ਼ ਭਾਈ ਨੇ ਮੇਰੇ ਦੋਸਤ, ਉਸਤਾਦ ਜੀ ਉਹਨਾਂ ਦੇ ਭਾਈ ਦੀ ਸ਼ਾਦੀ ਹੈ ਅਨਮੋਲ ਦੀ, ਉਸਤਾਦ ਜੀ ਉਹਨੂੰ ਵਿਸ਼ ਕਰ ਦਿਓ ਤੇ ਅਸੀਂ ਉਹਨੂੰ ਨਾ ਸੈਲੀਬ੍ਰੇਸ਼ਨ ਕਰਦੇ ਆ। ਉਸਤਾਦ ਜੀ ਉਹਨੂੰ ਵਿਸ਼ ਕਰਦੇ, ਉਹਦੀ ਸ਼ਾਦੀ ਹੈ ਉਸਤਾਦ ਜੀ। ਉਸਤਾਦ ਜੀ ਤੁਹਾਨੂੰ ਪਤਾ ਉਹਨਾਂ ਨੇ ਕਿੱਥੋਂ ਤੱਕ ਗਲੀ ਸਜਾਈ ਆਪਣੀ। ਉਸਤਾਦ ਜੀ ਉਹਨੇ ਚਾਂਦੀ ਦਾ ਖੁਸਾ ਪਾਇਆ ਅਨਮੋਲ ਭਾਈ, ਚਾਂਦੀ ਦਾ ਖੁਸਾ ਪਾਈ। ਇਹ ਉਹਨੂੰ ਮੋੜ ਕੇ ਉਹਨੂੰ ਚਾਂਦੀ ਵਿਚਾਰੀ ਨੂੰ ਉਹ ਨਕੇ ਪੈਰੀ ਹੁਣ। ਹਾਂ ਨਹੀਂ ਸਾਜੀ ਚਾਂਦੀ ਦਾ ਖੁਸਾ ਪਾਇਆ ਤੇ ਉਹਦਾ ਜਿਹੜਾ ਲਹਿੰਗਾ ਬਣਾਇਆ ਨਾ ਭਾਈ ਅਨਮੋਲ ਨੇ, ਪਤਾ ਨਹੀਂ 1.5 ਕਰੋੜ ਦਾ ਕਹਿ ਰਹੇ ਨੇ, ਕਿੰਨੇ ਕਰੋੜ ਦਾ ਕਹਿ ਰਹੇ ਨੇ, ਤੇ ਉਹਨੂੰ ਵਿਸ਼ ਕਰਦੇ ਉਸਤਾਦ ਜੀ ਸ਼ਾਦੀ ਮੁਬਾਰਕ ਕਹਿ ਦੋ। ਬਹੁਤ ਬਹੁਤ ਮੁਬਾਰਕ ਭਾਜੀ। ਭਾਜੀ ਖੁਸ਼ ਰਹੋ। ਤੇ ਭਾਜੀ ਗੱਲ ਇਹ ਹੈ ਕਿ ਨਾਜ਼ਰੀਨ ਆ ਜਿਹੜਾ ਕੱਲ ਪਰਸੋਂ ਵੀ 5-6 ਦਿਨ 7 ਦਿਨ 10 ਦਿਨ ਪਹਿਲੇ ਵੀ ਸ਼ੋਅ ਚੱਲਿਆ ਨਾ, ਜਿਹਦੇ ਚ ਮੈਂ ਕਿਹਾ ਸੀ ਕਿ ਪਹਿਲੇ ਆਹ ਦੇਖ ਲਓ ਤਸਵੀਰ, ਜਿਸ 'ਚ ਅਸੀਂ ਇਹਨੂੰ ਗੁੱਜਰ ਨੂੰ ਛੇੜਿਆ ਸੀ, ਉਹ ਵੀ ਇਹ ਲਿਖਿਆ ਸੀ ਕਿ ਯਾਰ ਅਸੀਂ ਸਾਰੀਆਂ ਬਰਾਦਰੀਆਂ ਨਾਲ ਬਹੁਤ ਪਿਆਰ ਕਰਦੇ ਹਾਂ, ਅਸੀਂ ਸਿਰਫ ਕੁਛ ਝੱਟ ਖੁਸ਼ ਹੋ ਲੈਂਦੇ ਹਾਂ, ਤੁਸੀਂ ਵੀ ਅਸੀਂ ਵੀ। ਤੇ ਅੱਜ ਦਾ ਸ਼ੋਅ ਵੀ ਇਦਾਂ ਹੀ ਆ ਕਿ ਖਾਨ ਸਾਹਿਬ ਅਸੀਂ ਮਤਲਬ ਅਸੀਂ ਸਾਰੇ ਸਾਡੇ ਭਰਾ ਨੇ, ਐਵੇਂ ਕੰਟੈਂਟ ਵਾਸਤੇ ਕਿਸੇ ਦੀ ਕੋਈ ਗੱਲਬਾਤ ਜਿਹੜਾ ਨਾ ਅਸੀਂ ਕੋਈ ਨਾ ਕੋਈ ਟੌਪਿਕ ਫੜ ਲੈਣੇ, ਕਦੀ ਕੋਈ ਕਦੀ ਕਈ, ਤੇ ਅਗਰ ਕਿਸੇ ਦੀ ਦਿਲਜ਼ਾਰੀ ਹੋਈ ਹੈ ਸਾਨੂੰ ਮਾਫ ਕਰ ਦੇਵੇ। ਆਪਣਾ ਬਹੁਤ ਖਿਆਲ ਰੱਖਣਾ। ਤੇ ਉਹ ਮੇਰੇ ਮੌਲਾ ਇੱਧਰ ਉਹ ਕਿੱਦਾਂ ਸੀ, ਲਓ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ। ਲਵ ਯੂ, ਰੱਬ ਰੱਖਾ।